ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਸਵੇਰੇ ਅਤੇ ਸ਼ਾਮ ਨੂੰ ਤੁਹਾਡੇ ਲਈ ਪੇਸ਼ ਕਰਦੇ ਹਾਂ ਅਤੇ ਅੱਜ ਜਿਹੜੇ ਸਵੇਰ ਦੇ 14 ਮਈ ਦਿਨ ਸ਼ਨੀਚਰਵਾਰ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਇਹਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਨਵਜੋਤ ਕੌਰ ਕਲੋਟੀ ਜੀ ਯੂਨੀਵਰਸਿਟੀ ਤੋਂ, ਸੁਰਜੀਤ ਸਿੰਘ ਖੰਗੂੜਾ ਜੀ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਰਸ਼ਪਾਲ ਕੌਰ ਪਿੰਡ ਮਲਕਪੁਰ ਪੰਜਾਬ ਵਾਲੇ, ਸਤਨਾਮ ਸਿੰਘ ਗਿੱਲ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਰਡੋਵਾ, ਕਾਬਲ ਸਿੰਘ ਬੈਂਸ ਮੋਡੈਸਟੋ, ਦਲਬੀਰ ਸਿੰਘ ਗਿੱਲ ਲਾਈਵੋਕ ਤੇ ਇਸ ਦੇ ਨਾਲ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਇੱਕ ਦਿਨ ਦੇ ਵਿੱਚ 2 ਪੱਤਰਕਾਰਾਂ ਦੀ ਹੱਤਿਆ ਹੋਈ, ਮੀਡੀਆ ਹਲਕਿਆਂ 'ਚ ਰੋਸ। ਬਿਲਕੁਲ ਜੀ, ਪੱਤਰਕਾਰੀ ਜਿਹੜੀ ਆ ਉਹ ਸਹਿਮ ਗਈ। 2 ਹੱਤਿਆਵਾਂ ਦੇ ਨਾਲ ਜਿਹੜੀਆਂ ਹੋਈਆਂ ਨੇ, ਇੱਕ ਬਿਹਾਰ ਦੇ ਵਿੱਚ ਹੋਈ ਆ, ਦੂਜੀ ਝਾਰਖੰਡ ਦੇ ਵਿੱਚ ਹੋਈ ਆ। ਇੱਕ ਜਿਹੜਾ ਬਿਹਾਰ ਦੇ ਵਿੱਚ ਮਰਿਆ ਪੱਤਰਕਾਰ, ਉਹਦਾ ਨਾਂ ਸੀ ਰਾਜਦੇਵ ਰੰਜਨ। ਹਿੰਦੁਸਤਾਨ ਅਖਬਾਰ ਦੇ ਲਈ ਉਹ ਕੰਮ ਕਰਦਾ ਸੀ, ਬਿਊਰੋ ਚੀਫ ਸੀ ਉੱਥੋਂ ਦਾ। ਮੋਟਰਸਾਈਕਲ ਤੇ ਘਰ ਨੂੰ ਪਰਤ ਰਿਹਾ ਸੀਗਾ, ਰਸਤੇ ਦੇ ਵਿੱਚ ਹੀ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਉਹਨੂੰ ਕਤਲ ਕਰ ਦਿੱਤਾ। ਦੂਜਾ ਝਾਰਖੰਡ ਦੇ ਵਿੱਚ ਸੀਗਾ, ਨਿਊਜ਼ ਚੈਨਲ ਦਾ ਪੱਤਰਕਾਰ ਸੀ ਇੰਦਰਦੇਵ ਯਾਦਵ, ਉਹਨੂੰ ਵੀ ਮਾਰ ਕੇ ਸੁੱਟ ਦਿੱਤਾ ਗਿਆ। ਸੋ 2 ਕਤਲ ਹੈ ਜਿਹੜੇ ਉਹ ਪੂਰਬੀ ਰਾਜਾਂ ਦੇ ਵਿੱਚ ਹੋਏ ਆ ਔਰ ਦੋਵੇਂ ਹੀ ਕਤਲ ਜਿਹੜੇ ਆ ਉਹ ਹਾਲੇ ਤੱਕ ਅਣਸੁਲਝੇ ਆ। ਕਿੰਨੇ ਮਾਰਿਆ, ਕਿਹੜੀ ਵਜ੍ਹਾ ਕਰਕੇ ਮਾਰਿਆ, ਸਾਰਾ ਕੁਛ ਅਣਸੁਲਝਿਆ। ਸੋ ਬਹੁਤ ਰੌਲਾ ਪੈ ਰਿਹਾ ਬਿਹਾਰ ਦੇ ਮਾਮਲੇ 'ਚ, ਤੇ ਖਾਸ ਤੌਰ ਤੇ ਬਹੁਤ ਜ਼ਿਆਦਾ ਰੌਲਾ ਰੱਪਾ ਪਾ ਰਹੇ ਆ ਕਿ ਇਹ ਹੋ ਗਿਆ, ਉਹ ਹੋ ਗਿਆ, ਜੋ ਹੋ ਗਿਆ। ਬਿਹਾਰ ਦੇ ਵਿੱਚ ਹੁਣ ਇਹ ਜਿਹੜੇ ਭਾਜਪਾ ਵਾਲੇ ਹਾਰ ਕੇ ਆਏ ਆ, ਉਹ ਕਹਿੰਦੇ ਜੀ ਇੱਥੇ ਦਾ ਜੰਗਲ ਰਾਜ ਨਹੀਂ, ਮਹਾ ਜੰਗਲ ਰਾਜ ਆ। ਬਹੁਤ ਰੌਲਾ ਪਾ ਰਹੇ ਆ ਕਿ ਨੀਤਿਸ਼ ਨੇ ਜੰਗਲ ਰਾਜ ਬਣਾ ਦਿੱਤਾ, ਇਹ ਕਰ ਦਿੱਤਾ, ਉਹ ਕਰ ਦਿੱਤਾ। ਝਾਰਖੰਡ ਦੇ ਵਿੱਚ ਇਹਨਾਂ ਦੀ ਸਰਕਾਰ ਆ, ਭਾਜਪਾ ਦੀ ਆਪਦੀ, ਜਿੱਥੇ ਦੂਜਾ ਪੱਤਰਕਾਰ ਜਿਹੜਾ ਕਤਲ ਹੋਇਆ ਉੱਥੇ ਬੋਲਦੇ ਨਹੀਂ, ਉੱਥੇ ਇਹਨਾਂ ਨੂੰ ਰਾਜ ਨਹੀਂ ਦਿੰਦਾ, ਉੱਥੇ ਰਾਮ ਰਾਜ ਹੈ। ਦੂਜੇ ਪਾਸੇ ਜਿਹੜਾ ਬਿਹਾਰ ਜਿੱਥੇ ਵਿਰੋਧੀ ਦਲ ਸੱਤਾ ਦੇ ਵਿੱਚ, ਉੱਥੇ ਕਹਿੰਦੇ ਜੀ ਇਹ ਜੰਗਲ ਰਾਜ ਹੈ। ਆਪਦਾ ਜਿਹੜਾ ਇਹਨਾਂ ਦਾ ਮੁੱਖ ਮੰਤਰੀ ਹੈ ਉੱਥੋਂ ਦਾ ਰਘੁਰਾਮ ਦਾਸ, ਉਹ ਜਿਹੜਾ ਇਹਨਾਂ ਨੂੰ ਰਾਮ ਰਾਜ ਲੱਗਦਾ। ਸੋ ਪੱਤਰਕਾਰਾਂ ਲਈ ਹਾਲਾਤ ਆ ਜਿਹੜੇ ਉਹ ਇੱਥੇ ਦਿਨੋਂ ਦਿਨ ਔਖੇ ਹੁੰਦੇ ਜਾ ਰਹੇ ਆ, ਕਿਉਂਕਿ ਜਿਹੜੇ ਪੱਤਰਕਾਰ ਹੈਗੇ ਆ ਮੁਰਗੇ ਦੀ ਟੰਗ ਨਾਲ, ਜਿਨ੍ਹਾਂ ਨੇ ਪੱਤਰਕਾਰੀ ਬੰਨੀ ਹੋਈ ਆ, ਉਹ ਐਸ਼ਪ੍ਰਸਤੀ 'ਚ ਨੇ। ਉਹਨਾਂ ਨੂੰ ਕੋਈ ਲਾਗਾ ਦੇਗਾ ਨਹੀਂ ਇਹਨਾਂ ਘਟਨਾਵਾਂ ਨਾਲ, ਕਿਉਂਕਿ ਉਹ ਬੁਕਲਾਂ 'ਚ ਬੈਠੇ ਆ। ਜਿਹੜੇ ਲੋਕ ਨਿਡਰ ਹੋ ਕੇ, ਬੇਖੌਫ ਹੋ ਕੇ ਕੰਮ ਕਰਦੇ ਆ, ਉਹਨਾਂ ਲਈ ਜਿਵੇਂ ਕਹਿ ਲਈਏ ਕਿ ਇਹ ਮੁਲਕ ਔਰ ਇਸ ਮੁਲਕ ਦਾ ਜਿਹੜਾ ਢਾਂਚਾ ਸਿਸਟਮ ਹੈ, ਉਹ ਆਦਰਸ਼ ਪੱਤਰਕਾਰੀ ਲਈ, ਸਿਧਾਂਤਵਾਦੀ ਪੱਤਰਕਾਰੀ ਲਈ ਕਹਿ ਲਈਏ ਕਿ ਬਹੁਤਾ ਅਨੁਕੂਲ ਨਹੀਂ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਪੱਤਰਕਾਰੀ ਫਿਰ ਵੀ ਕਰੀ ਜਾ ਰਹੇ ਆ ਲੋਕ, ਪਰ ਅਫਸੋਸ ਹੁੰਦਾ ਕਿ ਇੱਕ ਚੈਨਲ ਬੰਦ ਹੋਣ ਤੇ ਬੜਾ ਰੌਲਾ ਰੱਪਾ ਪੈਂਦਾ, ਬਹੁਤ ਸ਼ੋਰਗੁਲ ਹੁੰਦਾ। ਸੱਤਾਧਾਰੀ ਜਿਹੜੇ ਉਹ ਪ੍ਰਤੀਕਰਮ ਦਿੰਦੇ ਆ, ਜਵਾਬ ਦਿੰਦੇ ਆ, ਵਿਰੋਧੀ ਆ ਜਿਹੜੇ ਇਲਜ਼ਾਮ ਲਾਉਂਦੇ ਆ, ਬਹੁਤ ਕੁਛ ਹੁੰਦਾ। ਪਰ ਜਦੋਂ ਇੱਦਾਂ ਪੱਤਰਕਾਰ ਜਿਹੜੇ ਹੇਠਲੇ ਪੱਧਰ ਤੇ ਜਿਨ੍ਹਾਂ ਨੇ ਅਸਲੀ ਸੱਚ ਖੋਜ ਕੇ ਲਿਆਉਣਾ ਹੁੰਦਾ, ਕਿਉਂਕਿ ਅੱਗੇ ਪੇਸ਼ਕਾਰੀਆਂ ਹੋਣੀਆਂ ਅੱਡੋ ਅੱਡ, ਮੈਂ ਇੱਥੇ ਬਹਿ ਕੇ ਤੁਹਾਨੂੰ ਸੁਣਾ ਦਿੱਤਾ, ਉਹਨਾਂ ਨੇ ਸਟੂਡੀਓ 'ਚ ਟੈਲੀਵਿਜ਼ਨ ਵਾਲਿਆਂ ਨੇ ਸੁਣਾ ਦਿੱਤਾ, ਪਰ ਅਖੀਰ ਇਹ ਸੱਚ ਖੋਜਣਾ ਹੁੰਦਾ ਫੀਲਡ ਪੱਤਰਕਾਰ ਨੇ। ਜਦੋਂ ਉਹ ਮਰਦਾ ਉਦੋਂ ਸਾਰੇ ਗੁੰਗੇ ਹੋ ਜਾਂਦੇ, ਕੋਈ ਨਹੀਂ ਬੋਲਦਾ। ਹਾਂ, ਆਪਦਾ ਲਾ ਲੈਂਦੇ ਆਟਾ ਸੱਟਾ ਕਿ ਜੇ ਉਹ ਉੱਥੇ ਸਰਕਾਰ ਵਿਰੋਧੀ ਹੋਵੇ ਤੇ ਉਹ ਜੰਗਲ ਰਾਜ ਆ, ਜੇ ਆਪਦੇ ਘਰ ਮਰਿਆ ਫਿਰ ਰਾਮ ਰਾਜ ਆ। ਪਰ ਯੂਪੀ ਦੇ ਵਿੱਚ ਜਿਸ ਤਰੀਕੇ ਨਾਲ ਕਤਲ ਹੋਇਆ ਸੀਗਾ, ਪੱਤਰਕਾਰ ਪਿਛਲੇ ਸਾਲ ਸਾੜ ਕੇ ਮਾਰਿਆ ਗਿਆ, ਮੰਤਰੀ ਦਾ ਸ਼ਰੇਆਮ ਨਾਂ ਸੀ, ਉਹਨੇ ਲਿਖ ਕੇ ਉਹਦੇ ਨਾਂ ਤੇ ਖਬਰ ਵੀ ਲਾਈ ਸੀ, ਸਭ ਕੁਛ ਹੋਇਆ, ਉਹਨੇ ਬਿਆਨ ਵੀ ਦਿੱਤੇ, ਪਰ ਬਾਅਦ ਦੇ ਵਿੱਚ ਉਹਦੇ ਘਰਦਿਆਂ ਨੂੰ ਪੈਸੇ ਦੇ ਕੇ ਚੁੱਪ ਚਾਪ ਕਰਾ ਦਿੱਤਾ ਗਿਆ। ਸੋ ਪੱਤਰਕਾਰਾਂ ਲਈ ਮੈਂ ਕਹਾਂਗਾ ਕਿ
ਬਹੁਤ ਖੌਫ ਵਾਲਾ ਮਾਹੌਲ ਹੈ। ਕਿਤੇ ਵੈਸੇ ਇੱਥੇ ਭਗਵਾਨ ਬ੍ਰਿਗੇਡ ਨਹੀਂ ਟਿਕਣ ਦੇ ਰਹੀ ਪੱਤਰਕਾਰਾਂ ਨੂੰ, ਦੂਜਾ ਜਿਹੜਾ ਕਿ ਇਸ ਤਰ੍ਹਾਂ ਦੇ ਅਨਸਰ ਹੈ, ਜਿਹੜੇ ਸਮਾਜ ਵਿਰੋਧੀ ਅਨਸਰ ਹੈ, ਉਹ ਨਹੀਂ ਟਿਕਣ ਦੇ ਰਹੇ। ਯਾਨੀ ਇੱਕ ਟਕਰਾਅ ਸਿੱਧੇ ਰੂਪ ਦੇ ਵਿੱਚ ਕਲਮ ਦਾ ਤੇ ਬੰਦੂਕ ਦਾ ਟਕਰਾਅ ਹੈ ਇੱਥੇ। ਜੀ ਜੀ, ਬਿਲਕੁਲ ਬਿਲਕੁਲ। ਅਤੇ ਅਗਲੀ ਗੱਲ ਕਰਦੇ, ਲੁਟੇਰਿਆਂ ਦੇ ਹੌਸਲੇ ਬੁਲੰਦ, ਥਾਣੇਦਾਰ ਨੂੰ ਕੁਚਲ ਕੇ ਮਾਰਿਆ। ਜਦੋਂ ਹਾਕਮਾਂ ਦੇ ਹੌਸਲੇ ਜਿਹੜੇ ਆ ਉਹ ਬੁਲੰਦ ਆ ਕਿ ਸਭ ਕੁਝ ਹੋ ਹੀ ਜਾਂਦਾ, ਉਹ ਕਹਿੰਦੇ ਆ ਕਿ ਸਾਡਾ ਜਿਹੜਾ ਸੂਬਾ ਹੈ ਉਹ ਪੂਰੇ ਮੁਲਕ ਦੇ ਵਿੱਚੋਂ ਅਮਨ ਸ਼ਾਂਤੀ ਵਾਲਾ ਹੈ। ਹੁਣ ਜੇ ਇੰਨਾ ਹੌਸਲਾ ਰੱਖ ਸਕਦੇ ਹਾਕਮ ਕਿ ਸਭ ਕੁਝ ਹੋ ਹੀ ਜਾਂਦਾ ਹੈ, ਇੱਥੇ ਬਲਾਤਕਾਰ ਵੀ ਹੋਈ ਜਾਂਦੇ, ਇੱਥੇ ਪੁਲਿਸ ਹਿਰਾਸਤ ਦੇ ਵਿੱਚ ਮੌਤਾਂ ਵੀ ਹੋਈ ਜਾਂਦੀਆਂ, ਇੱਥੇ ਸਭ ਕੁਝ ਹੋ ਹੀ ਜਾਂਦਾ, ਫਿਰ ਵੀ ਉਹ ਕਹਿੰਦੇ ਆ ਕਿ ਸਭ ਅੱਛਾ ਹੈ। ਜਦੋਂ ਉਹਨਾਂ ਦੇ ਹੌਸਲੇ ਬੁਲੰਦ ਆ ਤੇ ਫਿਰ ਜਿਹੜੇ ਡੱਬ 'ਚ ਅੱਧਾ ਕਿਲੋ ਪਿੱਤਲ ਟੰਗੀ ਫਿਰਦੇ ਆ, ਫਿਰ ਉਹਨਾਂ ਦੇ ਹੌਸਲੇ ਕਿਵੇਂ ਘੱਟ ਹੋ ਸਕਦੇ ਆ? ਉਹ ਵੀ ਫਿਰ ਅੱਗੋਂ ਹੌਸਲਿਆਂ ਵਾਲੀ ਹੈ। ਜੀ ਜੀ, ਇਹ ਘਟਨਾ ਕਪੂਰਥਲੇ ਦੀ ਹੈ। ਕਪੂਰਥਲੇ ਦੇ ਵਿੱਚ ਕੋਈ ਸਕੂਟੀ ਤੇ ਜਾਂਦੀਆਂ ਸੀਗੀਆਂ ਬੀਬੀਆਂ, ਉਹਨਾਂ ਨੂੰ ਲੁੱਟ ਕੇ ਇਹ ਲੁਟੇਰੇ ਭੱਜ ਰਹੇ ਸੀ। ਅੱਗੇ ਅਲਰਟ ਹੋ ਗਿਆ, ਨਾਕੇ ਲੱਗੇ ਸੀ। ਸੁਭਾਨਪੁਰ ਦੇ ਨਜ਼ਦੀਕ ਕੋਈ ਨਾਕਾ ਲੱਗਾ ਸੀ, ਉੱਥੇ ਜਿਹੜਾ ASI ਸੀ ਸੁਰਿੰਦਰ ਸਿੰਘ, ਉਹ ਤੈਨਾਤ ਸੀ ਨਾਕੇ ਤੇ। ਉਹਨੇ ਰੋਕਣ ਦੀ ਕੋਸ਼ਿਸ਼ ਕੀਤੀ, ਉਹ ਲੁਟੇਰੇ ਕੁਚਲ ਕੇ ਲੰਘ ਗਏ। ਉਹ ਤੇ ਥਾਂ ਹੀ ਮਰ ਗਿਆ ASI। ਇੱਕ ਹੌਲਦਾਰ ਆ, ਉਹ ਵੀ ਗੰਭੀਰ ਜ਼ਖਮੀ ਹੈ, ਉਹਦਾ ਵੀ ਜਿਹੜਾ ਬਹੁਤ ਨਾਜ਼ੁਕ ਦੌਰ ਦੇ ਵਿੱਚ ਇਲਾਜ ਚੱਲ ਰਿਹਾ। ਸੋ ਦੋਨੇ ਜਿਹੜੇ ਸੀਗੇ ਨਾਕੇ ਤੇ ਸੀ। ਦੂਜੇ ਪਾਸੇ ਅੱਜ ਫਿਰੋਜ਼ਪੁਰ ਦੇ ਵਿੱਚ ਪੁਲਿਸ ਕਸਟਡੀ ਦੇ ਵਿੱਚ ਅਸੀਂ 2-3 ਦਿਨਾਂ ਤੋਂ ਘਟਨਾਵਾਂ ਸੁਣਦੇ ਆ ਰਹੇ ਲਗਾਤਾਰ ਕਿ ਇੱਥੇ ਜ਼ਹਿਰ ਪੀ ਗਿਆ, ਇੱਥੇ ਜ਼ਹਿਰ ਪੀ ਗਿਆ, ਇੱਥੇ ਜ਼ਹਿਰ ਪੀ ਗਿਆ। ਅੱਜ ਫਿਰੋਜ਼ਪੁਰ ਦੀ ਪੁਲਿਸ ਦੀ ਕਸਟਡੀ ਦੇ ਵਿੱਚ ਸੀ ਇੱਕ ਪ੍ਰੇਮੀ ਜੋੜਾ, ਉਹਨੇ ਪੁਲਿਸ ਹਿਰਾਸਤ ਦੇ ਵਿੱਚ ਜ਼ਹਿਰ ਪੀ ਲਿਆ, ਇੱਕ ਮਰ ਗਿਆ, ਦੂਜਾ ਗੰਭੀਰ ਆ। ਇਹ ਜਿਹੜੀਆਂ ਘਟਨਾਵਾਂ ਇਹਨਾਂ ਨੂੰ ਰੋਕਣ ਵਾਸਤੇ ਪੁਲਿਸ ਦੀ ਮਾਨਸਿਕਤਾ ਵੀ ਬਦਲਣੀ ਪਵੇਗੀ, ਨਾਲ ਤਕਨੀਕ ਵੀ ਬਦਲਣੀ ਪਵੇਗੀ। ਕਿਉਂਕਿ ਹੁਣ ਉਹ ਗੱਲਾਂ ਗਈਆਂ ਜਦੋਂ ਪੁਲਿਸ ਵਾਲਾ ਹੱਥ ਦਿੰਦਾ ਸੀ ਤੇ ਆ ਕੇ ਆਪ ਹੀ ਸਿਰ ਝੁਕਾ ਕੇ ਖੜ ਜਾਂਦੇ ਸੀ ਤੇ ਨਾਲ ਕੰਬੀ ਜਾਂਦੇ ਸੀ ਕਿ ਪੁਲਿਸ ਨੇ ਰੋਕ ਲਿਆ, ਹੁਣ ਪਤਾ ਨਹੀਂ ਕੀ ਬਣੂ। ਹੁਣ ਤੇ ਕੋਈ ਖਿਲਾਰਦਾ ਹੀ ਨਹੀਂ। ਸਾਡੇ ਇੱਥੇ ਇੱਕ ਵਾਰੀ ਸਾਡੇ ਸਾਹਮਣੇ ਕੋਈ ਨਾਕਾ ਤੋੜ ਕੇ ਭੱਜਾ ਤੇ ਅਗਲੇ ਚੌਂਕ 'ਚ ਉਹਨੂੰ ਰੋਕਿਆ ਗਿਆ ਘੇਰਾ ਪਾ ਕੇ, ਤੇ ਉਤਰ ਕੇ ਉਹ ਪੁਲਿਸ ਵਾਲੇ ਉਹਦੇ ਨਾਲ ਔਖੇ ਸੌਖੇ ਹੋਏ, ਉਹਨੇ ਚੱਕ ਕੇ ਫੋਨ ਲਾਤਾ ਕੰਨ ਨੂੰ ਤੇ ਉਹ ਮਾਰ ਕੇ ਸਲੂਟ ਪਿੱਛੇ ਮੁੜ ਗਏ। ਸੋ ਇਹ ਹਾਲਾਤ ਆ। ਤੇ ਮੇਰੇ ਖਿਆਲ ਦੇ ਨਾਲ ਜਿਹੜੇ ਬਦਮਾਸ਼ ਜਾਂ ਇਸ ਤਰ੍ਹਾਂ ਭੱਜਦੇ ਆ, ਉਹਨਾਂ ਨੂੰ ਜਦੋਂ ਫੋਲੋ ਕੀਤਾ ਜਾਂਦਾ, ਉਹਨਾਂ ਨੂੰ ਫੜਨ ਲਈ ਇੱਕ ਟਰੈਪ ਵਿਛਾਇਆ ਜਾਂਦਾ, ਤਾਂ ਉਹਦੇ 'ਚ ਤਕਨੀਕਾਂ ਜਿਹੜੀਆਂ ਆਧੁਨਿਕ ਵਰਤਣ ਦੀ ਲੋੜ ਹੈ। ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਅਸੀਂ ਦੇਖਦੇ ਹਾਂ ਕੋਈ ਕਿੱਲ ਵਿਛਾ ਦਿੱਤੇ ਜਾਂਦੇ ਆ, ਉਹਨਾਂ ਕੋਲ ਸਪਰੇਵਾਂ ਵੀ ਹੁੰਦੀਆਂ ਫੜਨ ਲਈ, ਬਹੁਤ ਯੰਤਰ ਹੁੰਦੇ ਆ ਕਿ ਉਹ ਇਸ ਤਰੀਕੇ ਦੀ ਟਰੈਪਿੰਗ ਕਰਦੇ ਆ ਕਿ ਨਾ ਜਾਨੀ ਨੁਕਸਾਨ ਹੋਵੇ ਉਹਦਾ, ਦੂਜੀ ਧਿਰ ਦਾ, ਬਦਮਾਸ਼ ਟੋਲੇ ਦਾ, ਨਾ ਪੁਲਿਸ ਦਾ, ਨਾ ਹੀ ਕਿਸੇ ਥਰਡ ਪਰਸਨ ਦਾ, ਨਾ ਹੀ ਜਨਤਾ ਦਾ ਕਿਸੇ ਦਾ ਨੁਕਸਾਨ ਹੋਵੇ। ਸੋ ਉਹ ਤਕਨੀਕਾਂ ਇਹਨਾਂ ਨੂੰ ਅਪਣਾਉਣੀਆਂ ਪੈਣਗੀਆਂ। ਉਹ ਹੁਣ ਗੱਲਾਂ ਗਈਆਂ ਕਿ ਜਦੋਂ ਹੌਲਦਾਰ ਇਕੱਲਾ ਸੁਦਾਗਰ ਸਿੰਘ ਬੈਠਾ ਹੀ ਕੁਰਸੀ ਤੇ ਬੈਠਾ ਹੀ ਨਾਕੇ ਤੇ ਹਰੇਕ ਚੀਜ਼ ਰੋਕ ਲੈਂਦਾ ਹੁੰਦਾ ਸੀ, ਹੁਣ ਨਹੀਂ ਇਹ ਰੁਕਦੇ। ਕਿਉਂਕਿ ਲੁਧਿਆਣੇ ਅਸੀਂ ਵੇਖਿਆ ਸੀ, ਉਹ ਕਿਡਨੈਪਿੰਗ ਕਰਕੇ ਫਰੌਤੀ ਲੈ ਲਈ ਉਹਨਾਂ ਨੇ। ਇਹਨਾਂ ਨੂੰ ਪਤਾ ਲੱਗ ਗਿਆ, ਲੱਖ ਰੁਪਇਆ ਲੈ ਵੀ ਗਏ। ਲੁਧਿਆਣੇ ਇਹਨਾਂ ਨੇ ਨਾਕਾ ਲਾ ਲਿਆ, ਉਹਨਾਂ ਨੇ ਰੁਕਣਾ ਕੀ ਸੀ, ਉਲਟਾ ਗੋਲੀ ਮਾਰ ਕੇ ਇਹਨਾਂ ਦਾ ਹੌਲਦਾਰ ਉੱਥੇ ਜ਼ਖਮੀ ਕਰ ਗਏ। ਸੋ ਇਹਨਾਂ ਨੂੰ ਤਕਨੀਕ ਬਦਲਣ ਦੀ ਲੋੜ ਹੈ। ਦੂਜੇ ਪਾਸੇ ਤਕਨੀਕ ਦੇ ਨਾਲ ਨਾਲ ਜਿਹੜਾ ਅੱਧਾ ਕਿਲੋ ਦਾ ਦਿਮਾਗ ਹੈ, ਇਹ ਵੀ ਬਦਲਣ ਦੀ ਲੋੜ ਹੈ। ਜੀ ਜੀ। ਤੇ ਆਪ ਨੇ ਘੇਰਿਆ ਬਾਦਲ ਦਾ ਜਵਾਈ, ਲਾਏ ਵੱਡੇ ਘਪਲੇ ਦੇ ਦੋਸ਼। ਆਮ ਆਦਮੀ ਪਾਰਟੀ ਵਾਲੇ ਇਹ ਮੁੱਦਾ ਚੁੱਕ ਰਹੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਾਹਿਬ ਦੇ ਖਿਲਾਫ ਕਿ ਇਹਨੇ ਘਪਲਾ ਕੀਤਾ। ਜਿਹੜਾ ਇਹਦੇ ਕੋਲ ਖੁਰਾਕ ਸਪਲਾਈ ਮੰਤਰਾਲਾ, ਉਹਦੇ ਵਿੱਚ ਜਿਹੜੀਆਂ ਸਕੀਮਾਂ ਚੱਲਦੀਆਂ ਅਨਾਜ ਦੀਆਂ ਜਾਂ ਦਾਲਾਂ ਦੀਆਂ, ਉਹ ਕਹਿੰਦੇ ਕਿ ਅਸੀਂ ਅਨਾਜ ਦਾ ਹੀ ਤੁਹਾਨੂੰ ਕਿੱਸਾ ਖੋਲ ਕੇ ਦੱਸਦੇ ਹਾਂ ਕਿ ਹੁਣ ਤੱਕ 4500 ਕਰੋੜ ਰੁਪਏ ਦਾ ਘਪਲਾ ਹੋ ਚੁੱਕਾ। ਜੇ ਦਾਲ ਨਾਲ ਦਾਲ ਰਿੰਨ ਲਈਏ ਤੇ ਇਹ ਘਪਲਾ ਜਿਹੜਾ ਆ ਉਹ ਕਿਤੇ ਦਾ ਕਿਤੇ ਪਹੁੰਚ ਜਾਏਗਾ। ਸਿਰਫ ਉਹ ਕਹਿੰਦੇ ਕਿ ਅਸੀਂ ਜਿਹੜਾ ਤੁਹਾਨੂੰ ਦੱਸ ਰਹੇ ਹਾਂ ਉਹ ਸਿਰਫ ਤੇ ਸਿਰਫ ਹੈ ਅਨਾਜ ਦਾ, ਦਾਲ ਉਹਨਾਂ ਨੇ ਹਾਲੇ ਬਣਾਈ ਨਹੀਂ। ਜਿੱਦਣ ਦਾਲ ਵੀ ਰਿੰਨ ਲਈ ਤੇ ਵਕਤ ਹੈ ਜਿਹੜਾ ਹੋਰ ਪੈ ਜਾਣਾ। ਹੁਣ ਉਹ ਨਾਲ ਮੰਗ ਕਰਦੇ ਆ ਕਿ ਇਹ ਜਾਂਚ ਹੈ ਜਿਹੜੀ ਉਹ ਪੰਜਾਬ ਦੇ ਵਿੱਚੋਂ ਨਹੀਂ ਹੋਣੀ ਚਾਹੀਦੀ, ਪੰਜਾਬ ਦੀ ਕੋਈ ਏਜੰਸੀ ਜਾਂਚ ਕਰੇ, ਇਹ ਨਹੀਂ ਹੋਣਾ ਚਾਹੀਦਾ, ਬਲਕਿ ਕੇਂਦਰੀ ਏਜੰਸੀ ਕੋਈ ਜਾਂਚ ਕਰੇ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੋਲ ਜਿਹੜਾ ਮੰਤਰਾਲਾ ਹੈ, ਉਹ ਮੰਤਰਾਲਾ ਵਾਕਈ ਮਲਾਈਦਾਰ ਮੰਤਰਾਲਾ ਹੈ, ਕਿਉਂਕਿ ਸਕੀਮਾਂ ਬਹੁਤ ਨੇ ਇੱਥੇ। ਆਟਾ ਦਾਲ ਸਕੀਮ ਹੈ, ਫਲਾਣੀ ਸਕੀਮ ਹੈ, ਢਮਕਾਣੀ ਸਕੀਮ ਹੈ, ਕਈ ਸਕੀਮਾਂ ਇਹਨਾਂ ਨੇ ਚਲਾਈਆਂ।
ਪਰ ਇੱਥੇ ਸਭ ਕੁਝ ਸਹੀ ਨਹੀਂ ਸੀ। ਇਹਨਾਂ ਨੇ ਨੀਲੇ ਕਾਰਡ ਬਣਾਏ ਸਨ ਤੇ ਆਪ ਹੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਉਹ ਜਦੋਂ ਦੁਬਾਰਾ ਉਹਨਾਂ ਦਾ ਸਰਵੇ ਕਰਾਇਆ, ਲੱਖਾਂ ਕਾਰਡ ਜਿਹੜੇ ਉਹ ਜਾਲੀ ਪਾਏ ਗਏ। ਫਿਰ ਸੁਖਬੀਰ ਸਿੰਘ ਬਾਦਲ ਅੜ ਗਿਆ। ਉਹਨੇ ਕਿਹਾ ਕਿ ਜੇ ਇੰਨੇ ਕਾਰਡ ਕੱਟੇ ਗਏ ਤੇ ਸਮਝ ਲਓ ਵੋਟਾਂ ਕਿੰਨੀਆਂ ਕੱਟੀਆਂ ਜਾਣੀਆਂ, ਇੱਕ ਕਾਰਡ ਨਾਲ ਕਿੰਨੀਆਂ ਵੋਟਾਂ ਕੱਟੀਆਂ, ਦੁਬਾਰਾ ਫੇਰ ਲਾ ਦਿੱਤੇ ਗਏ ਜੀ। ਯਾਨੀ ਆਪ ਹੀ ਇਹਨਾਂ ਨੇ ਫੜੇ, ਆਪ ਹੀ ਫੇਰ ਲੱਗ ਗਏ ਕਾਰਡ। ਉਹ ਦੇਖੋ, ਉਹ ਇਹਨਾਂ ਨੇ ਘਰੋਂ ਘਰੀ ਜਾ ਕੇ ਸਰਪੰਚਾਂ ਨੂੰ ਘਲਾ ਕੇ ਕਿਹਾ ਕਿ ਬਣਾਓ ਜਿੰਨੇ ਕਾਰਡ ਬਣਾਉਣੇ, ਕੋਈ ਚੱਕਰ ਹੀ ਨਹੀਂ ਹੈਗਾ। ਕੋਈ ਅਮੀਰੀ ਰੇਖਾ ਤੋਂ ਉੱਤੇ, ਕੋਈ ਗਰੀਬੀ ਰੇਖਾ ਤੋਂ ਹੇਠਾਂ, ਕੋਈ ਚੱਕਰ ਨਹੀਂ, ਆ ਜਾਓ। ਸੋ ਘਪਲੇ ਤੇ ਬਹੁਤ ਸਾਰੇ ਨੇ। ਬੋਰੀ ਘਪਲਾ ਗੁੰਜਾ ਸੀ ਜੋ ਇਹਨਾਂ ਦੇ ਵਿਭਾਗ ਨਾਲ ਜੁੜਿਆ ਹੋਇਆ ਹੈ। ਆਪਣੇ ਅਸੈਂਬਲੀ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਨੇ ਉਠਾਇਆ ਸੀ ਉਹ। ਉਸ ਤੋਂ ਇਲਾਵਾ ਜੇ ਚੱਲੀਏ 12,000 ਕਰੋੜੀ ਵਾਲਾ ਘਪਲਾ ਜਿਹੜਾ, ਉਹਦਾ ਰੌਲਾ ਪਈ ਜਾਂਦਾ। ਇਸ ਤੋਂ ਇਲਾਵਾ ਜਿਹੜੇ ਗੋਦਾਮ ਇਹਨਾਂ ਨੇ ਬਣਾਏ ਆ ਪਿੱਛੇ ਜੀ, ਉਹਨੂੰ ਲੈ ਕੇ ਬੜੀ ਅੜਫਸੀ ਹੋਈ ਸੀ। ਉਹਦੇ ਵਿੱਚ ਵੀ ਸਭ ਕੁਛ ਹੈ ਜਿਹੜਾ ਉਹ ਸਹੀ ਨਹੀਂ ਹੋਇਆ। ਬਹੁਤ ਨੇ ਇਹੋ ਜਿਹੀਆਂ ਚੀਜ਼ਾਂ ਇਸ ਮਹਿਕਮੇ ਦੇ ਨਾਲ ਜੁੜੀਆਂ, ਇੱਥੋਂ ਤੱਕ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਪਿਛਲੇ ਦਿਨ ਦੀ ਗੱਲ ਆ ਜਿਹੜੀ ਹੁਣ ਖਰੀਦ ਹੋਈ ਆ, ਗੁਰਦਾਸਪੁਰ, ਅੰਮ੍ਰਿਤਸਰ ਤੇ ਤਰਨਤਾਰਨ, 3 ਜ਼ਿਲ੍ਹਿਆਂ ਦੀਆਂ 144 ਮੰਡੀਆਂ ਦਾ ਠੇਕਾ ਸੀ ਜਿਹੜਾ ਉਹ ਗੁਰਮੁਖ ਸਿੰਘ ਘੁੱਲਾ ਦੇ ਨਾਲ ਦਾ ਚੱਤੇਪਾਰੇ ਦੇ ਨਾਲ ਰਹਿੰਦਾ, ਉਹਨੂੰ ਠੇਕਾ ਦਵਾ ਦਿੱਤਾ। ਜਦ ਕਿ ਪਿਛਲੇ ਰੇਟ ਦੇ ਨਾਲੋਂ ਜਿਹੜਾ ਪਿਛਲੇ ਸਾਲ ਦਾ ਰੇਟ ਸੀ ਉਹ ਗੁਰਮੁਖ ਸਿੰਘ ਨੂੰ 90% ਵਧਾ ਕੇ ਦਿੱਤਾ ਗਿਆ, ਕਿਸੇ 'ਚ 90%, ਕਿਸੇ 'ਚ 200% ਵਧਾ ਕੇ ਦਿੱਤਾ ਗਿਆ। ਜਦ ਕਿ ਟੈਂਡਰ ਹਮੇਸ਼ਾ ਘਾਟੇ 'ਚ ਦਿੱਤੇ ਜਾਂਦੇ ਆ ਕਿ ਜਿਹੜੀ ਧਿਰ ਉਹਨੂੰ ਘੱਟੋ ਘੱਟ ਰੇਟ ਤੇ ਲੈਂਦੀ ਹੈ ਉਹਨੂੰ ਦਿੱਤੇ ਜਾਂਦੇ ਆ। ਇਹਨਾਂ ਨੇ ਵਧਾ ਕੇ ਰੇਟ ਦੇ ਦਿੱਤਾ ਕਿਉਂਕਿ ਗੁਰਮੁਖ ਸਿੰਘ ਘੁੱਲਾ ਇਹਨਾਂ ਦਾ ਆਪਣਾ ਸੀ। ਹੁਣ ਘੁੱਲੇ ਦੇ ਕੋਲ ਇੱਕ ਵੀ ਟਰੱਕ ਨਹੀਂ ਦੱਸਦੇ, ਤਾਂ ਵੀ ਉਹਨੂੰ ਢੋਆ ਦਾ ਜਿਹੜਾ ਏਡਾ ਵੱਡਾ ਟੈਂਡਰ ਮਿਲ ਗਿਆ। ਸੋ ਇਹ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੋ ਰਹੀਆਂ ਜਿਹੜੇ ਹਾਲ ਦੀ ਘੜੀ ਤੇ ਉਹ ਬੈਠੇ ਆ ਵਧੀਆ ਛਤਰੀ ਦੇ ਛਾਂ ਹੇਠ, ਕਿਉਂਕਿ ਉਹਨਾਂ ਦੇ ਸਹੁਰਾ ਸਾਹਿਬ ਹਾਲੇ ਰਿਸ਼ਟ ਪੁਸ਼ਟ ਨੇ, ਹਾਲੇ ਸਭ ਕੁਝ ਸਾਂਭੀ ਬੈਠੇ ਆ। ਕਿਉਂਕਿ ਇਹਨਾਂ ਦੇ ਖਿਲਾਫ, ਕੈਰੋਂ ਸਾਹਿਬ ਦੇ ਖਿਲਾਫ ਮਜੀਠੀਆ ਗਰੁੱਪ ਹੈ ਜਿਹੜਾ ਉਹ ਹੱਥਾਂ ਤੇ ਚੱਕ ਵੱਢਦਾ ਕਿ ਕਿਤੇ ਨਾ ਕਿਤੇ ਟੇਟੇ ਆਏ ਤਾਂ ਹਾਲੇ ਪ੍ਰਕਾਸ਼ ਸਿੰਘ ਬਾਦਲ ਜਿਹੜਾ ਹੈ ਉਹ ਸਾਰੇ ਖਿਲਾਰੇ ਨੂੰ ਸਮੇਟੀ ਬੈਠਾ। ਸੁਖਬੀਰ ਸਿੰਘ ਬਾਦਲ ਜਿਹੜਾ ਹੈ ਉਹ ਵੀ ਕੈਰੋਂ ਸਾਹਿਬ ਦੇ ਨਾਲ ਬਹੁਤਾ ਖੁਸ਼ ਨਹੀਂ ਹੈ। ਮਾਹੌਲ ਹੈ ਜਿਹੜਾ ਇਹਨਾਂ ਦਾ ਤਲਖੀ ਵਾਲਾ, ਕਈ ਵਾਰੀ ਮੀਟਿੰਗਾਂ 'ਚ ਹੋਇਆ। ਪਰ ਕੀ ਕਰੀਏ, ਭਾਰਤ ਹੈ, ਪੰਜਾਬ ਆ, ਇੱਥੇ ਜਵਾਈਆਂ ਦੀ ਕਿਸਮਤ ਬੜੀ ਲੱਕੀ ਹੁੰਦੀ ਹੈ। ਚਾਹੇ ਉਹ ਸੋਨੀਆ ਦਾ ਜਵਾਈ ਹੋਵੇ ਤੇ ਚਾਹੇ ਪ੍ਰਕਾਸ਼ ਸਿੰਘ ਬਾਦਲ ਦਾ ਜਵਾਈ ਹੋਵੇ। ਜਿਵੇਂ ਉਹਦੇ ਲਈ ਗੜਗਾਉਂ ਸ਼ਹਿਰ ਹੀ ਬਣਾ ਦਿੱਤਾ ਸੀ ਕਿ ਇਹ ਜਮਾਇਕਾ, ਜਿਵੇਂ ਜਮੈਕਾ ਹੈ ਬਾਹਰ, ਇਹਨਾਂ ਨੇ ਕਿਹਾ ਸੀ ਜਮਾਇਕਾ ਹੈ, ਜੋ ਮਰਜ਼ੀ ਕਰੇ। ਉਦਾਂ ਹੀ ਇੱਥੇ ਵੀ ਜਮਾਈ ਰਾਜਾ ਜਿਹੜਾ ਉਹ ਕਮਾਈ ਰਾਜਾ ਬਣਿਆ ਪਿਆ। ਬਿਲਕੁਲ ਜੀ, ਬਿਲਕੁਲ, ਜਵਾਈਆਂ ਦੀਆਂ ਮੌਜਾਂ ਲੱਗੀਆਂ ਪਈਆਂ ਆ। ਸੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ, ਮਿੰਟੂ ਗੁਰੂਸਰੀਆ ਹੋਣਾ ਦੇ ਨਾਲ, ਪੰਜਾਬੀ ਰੇਡੀਓ USA ਦੇ ਉੱਤੇ। ਅੱਜ ਦੇ ਇਸ ਸਵੇਰ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ 'ਤੇ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਦੇ ਨਾਲ ਜੇ ਤੁਸੀਂ AARP ਦੇ ਮੈਂਬਰ ਹੋ ਤੇ ਤੁਹਾਡਾ ਰੈਕਡ ਕਲੀਨ ਆ ਤੇ ਇਹ ਤੁਹਾਡੀ ਹੋਮ ਤੇ ਆਟੋ ਇੰਸ਼ੋਰੈਂਸ ਦੇ ਵਿੱਚ 20 ਤੋਂ 30% ਤੱਕ ਡਿਸਕਾਊਂਟ ਛੋਟ ਦਵਾ ਸਕਦੇ ਨੇ। ਵਧੇਰੇ ਜਾਣਕਾਰੀ ਲਈ ਜਾਂ ਹਰ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਇਹਨਾਂ ਨੂੰ ਕਾਲ ਕਰੋ 408 272 2500 4082722500 ਦੇ ਉੱਤੇ। ਸਿੱਖ ਨੌਜਵਾਨ ਦੀ ਕੁੱਟਮਾਰ ਦੀ ਵੀਡੀਓ ਦਾ ਮਾਮਲਾ, ਦੋਸ਼ੀ ਕਾਬੂ। ਇਹ ਘਟਨਾ ਜਿਹੜੀ ਕੱਲ ਵੀਡੀਓ ਵਾਇਰਲ ਹੋਈ, ਇਹਦੀ ਬੜੀ ਚਰਚਾ ਹੋਈ। ਲੋਕਾਂ ਨੇ ਅੱਡੋ ਅੱਡ ਕਿਆਫੇ ਲਾਏ, ਕਿਸੇ ਨੇ ਕੋਈ ਤੁੱਕਾ ਲਾਇਆ, ਕਿਸੇ ਨੇ ਕੋਈ ਤੁੱਕਾ ਲਾਇਆ। ਔਰ 2-3 ਤੇ ਸਾਡੇ ਜਿਹੜੇ ਇੱਥੋਂ ਦੇ ਅੱਗ ਲਾਊ ਸੋਸ਼ਲ ਮੀਡੀਆ ਦੇ ਅਖਬਾਰ ਆ, ਉਹਨਾਂ ਨੇ ਨਿਸ਼ਾਂਤ ਸ਼ਰਮੇ ਦਾ ਨਾਂ ਲਿਖ ਕੇ ਦੇ ਦਿੱਤਾ। ਲੋਕਾਂ ਨੇ ਉਹਨੂੰ ਧੂਪ ਦੇਣੀ ਸ਼ੁਰੂ ਕਰ ਦਿੱਤੀ, ਉਹਨੂੰ ਖੀਰੀ ਵੀਡੀਓ ਪਾਉਣੀ ਪਈ ਕਿ ਭਾਈ ਮੇਰੇ ਹੱਥ ਜੁੜੇ, ਮੈਂ ਨਹੀਂ ਜੀ ਇਸ ਕੰਮ 'ਚ, ਮੈਂ ਤੇ ਆਪਦੀ ਜਾਨ ਹੈ ਜਿਹੜਾ ਛਡਾਉਣਾ ਇਸ ਮਾਮਲੇ ਤੋਂ। ਤੇ ਬਹੁਤ ਵੱਡੇ ਪੱਧਰ ਤੇ ਚਰਚਾ ਛਿੜੀ, ਬਹੁਤ ਲੋਕਾਂ ਨੇ ਇਸ ਗੱਲ ਦਾ ਨੋਟਿਸ ਲਿਆ। ਘਟਨਾ ਬੜੀ ਜ਼ਿਆਦਾ ਗੰਭੀਰ ਸੀ, ਸੰਵੇਦਨਸ਼ੀਲ ਸੀ। ਸਿੱਖ ਜਥੇਬੰਦੀਆਂ 'ਚ ਖਾਸ ਤੌਰ ਤੇ ਨਿਰਾਸ਼ਤਾ ਸੀ, ਇਸ ਗੱਲ ਨੂੰ ਲੈ ਕੇ ਰੌਹ ਸੀ ਕਿ ਜਿਸ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ। ਪਰ ਉਸ ਤੋਂ ਇਲਾਵਾ ਜਿਹੜੀ ਉੱਥੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ, ਵੀਡੀਓ ਬਣਾ ਕੇ ਪਾਈ ਗਈ ਹੈ, ਇਹ ਬਹੁਤ ਨਿੰਦਣਯੋਗ ਵਰਤਾਰਾ ਹੈ। ਤਾਂ ਉਸ ਤੋਂ ਬਾਅਦ ਰੁਖ ਹੋਇਆ, ਪਤਾ ਲੱਗਿਆ ਹੌਲੀ ਹੌਲੀ ਕਿ ਇਹ ਘਟਨਾ ਜਿਹੜੀ RS ਪੁਰਾ ਸੈਕਟਰ ਦੀ ਸੀਗੀ, ਅਖਨੂਰ ਦੀ। ਅਖਨੂਰ ਇਹ ਛੋਟਾ ਜਿਹਾ ਸ਼ਹਿਰ ਹੈ ਜੰਮੂ ਕਸ਼ਮੀਰ ਦਾ, ਉੱਥੋਂ ਦੀ ਘਟਨਾ ਸੀਗੀ। ਔਰ ਹੁਣ ਜਿਹੜੀ ਇੱਕ ਖਬਰ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਠੋਸ ਖਬਰ ਹੈ, ਉਹ ਇਹ ਹੈ
ਕਿ ਇਹ ਸਨੀ ਗੁਪਤਾ ਤੇ ਬੰਨੀ ਗੁਪਤਾ ਸਨ, ਕੋਈ ਦੋ ਭਰਾ ਕੁੱਟਣ ਵਾਲੇ, ਜਿਹੜੇ ਉਸ ਸਿੱਖ ਨੌਜਵਾਨ ਨੂੰ ਕੁੱਟਦੇ ਪਏ ਸੀ। ਅਖਨੂਰ ਦਾ ਮਾਮਲਾ ਇਹਨਾਂ ਦਾ ਘਰੇਲੂ ਸੀ, ਘਰੇਲੂ ਝਗੜਾ ਸੀਗਾ। ਪਹਿਲਾਂ ਉਸ ਜਿਹੜਾ ਸਿੱਖ ਨੌਜਵਾਨ ਸੀਗਾ ਉਹਨਾਂ ਨੇ ਵੀ ਇਹਨਾਂ ਨੂੰ ਕੁੱਟਿਆ ਮਾਰਿਆ ਸੀ। ਪੁਲਿਸ ਦੀ ਕਾਰਵਾਈ ਦੇ ਵਿੱਚੋਂ ਉਹ ਵੀ ਭਗੌੜਾ ਹੈ ਜਿਹੜਾ ਉਹ ਸਿੱਖ ਇਸ ਘਟਨਾ ਦਾ ਸ਼ਿਕਾਰ ਆ। ਪਰ ਜੋ ਵੀ ਹੋਇਆ ਬਹੁਤ ਨਿੰਦਣਯੋਗ ਹੋਇਆ। ਹੁਣ ਪੁਲਿਸ ਨੇ ਪਹਿਲਾਂ ਤੇ 751 ਦਾ ਪਰਚਾ ਦਰਜ ਕੀਤਾ ਸੀ, ਉਹ ਵੀ ਕਰ ਦਿੱਤੀ ਸੀ ਚਲਾਕੀ ਜਿਹੜੀ ਆਮ ਤੌਰ ਤੇ ਭਾਰਤ ਦੀ ਪੁਲਿਸ ਕਰਦੀ ਹੈ। 751 ਤੇ ਹੁੰਦੀ ਹੈ ਕਿ ਲੜਾਈ ਦਾ ਖਤਰਾ ਹੈ, ਇਹਨਾਂ ਦੋਨਾਂ ਧਿਰਾਂ 'ਚ ਸਟ੍ਰੈਸ ਹੈ, ਪਰ ਉਹ ਉੱਥੇ ਲੜਾਈ ਹੋਈ, ਸਾਰੀ ਦੁਨੀਆ ਨੇ ਉਹਦੀ ਕੁੱਟਮਾਰ ਹੁੰਦੀ ਵੇਖੀ, ਪਰ ਉਹ 751 ਲਾਈ ਖੜੇ ਸੀ। ਫਿਰ ਇੱਥੋਂ ਸਰਨਾ ਸਾਹਿਬ ਹੋਰੀ ਜਾਂ ਜਿਹੜੇ ਪੰਜਾਬ ਦੇ ਵਿੱਚੋਂ ਕੁਝ ਲੀਡਰ ਆ, ਉਹਨਾਂ ਨੇ ਦਬਾਅ ਪਾਇਆ ਜੰਮੂ ਕਸ਼ਮੀਰ ਪੁਲਿਸ ਤੇ ਹੁਣ ਦੱਸਦੇ ਆ ਕਿ 341, 323, 295 ਜਿਹੜੀ 295 ਇਹ ਹੁੰਦੀ ਹੈ ਔਰ 307 ਇਰਾਦਾ ਕਤਲ, ਇਹ ਧਾਰਾਂ ਲਾ ਕੇ ਉਹਨਾਂ ਨੇ ਇੱਕ ਨੂੰ ਅਰੈਸਟ ਕਰ ਲਿਆ ਇਹਨਾਂ ਦੋਨਾਂ ਭਰਾਵਾਂ ਚੋਂ, ਸਨੀ ਗੁਪਤਾ ਤੇ ਬੰਨੀ ਗੁਪਤਾ ਚੋਂ। ਦੂਸਰਿਆਂ ਲਈ ਹੁਣ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਨੀ ਇਹ ਇੱਕ ਸੋਸ਼ਲ ਮੀਡੀਆ ਦਾ ਫਾਇਦਾ ਹੋਇਆ। ਕੱਲ ਇੱਕ ਸੱਜਣ ਕਹਿ ਰਿਹਾ ਸੀ ਕਿ ਇਹ ਜੀ ਲੋਕਾਂ ਨੂੰ ਉੱਥੇ ਵੀਡੀਓ ਬਣਾਉਣੀ ਚਾਹੀਦੀ ਹੈ ਕਿ ਅੱਗੇ ਜਾ ਕੇ ਛਡਾਉਣਾ ਚਾਹੀਦਾ, ਪਰ ਠੀਕ ਹੈ ਕਿ ਛਡਾਉਣਾ ਵੀ ਚਾਹੀਦਾ ਹੈ, ਸਭ ਤੋਂ ਗੱਲ ਹੈ, ਪਰ ਛਡਾਉਣ ਵਾਲਾ ਅੰਸ਼, ਛਡਾਉਣ ਵਾਲਾ ਜਿਹੜਾ ਕਾਣਿਆ ਉਹ ਕਿਸੇ ਕਿਸੇ ਦੇ ਵਿੱਚ ਆ, ਬਹੁਤਿਆਂ 'ਚ ਨਹੀਂ। ਇੰਨੀ ਹਿੰਮਤ ਜ਼ਰੂਰਤ ਨਹੀਂ। ਜੇ ਇੰਨੀ ਹਿੰਮਤ ਜ਼ਰੂਰਤ ਹੁੰਦੀ ਤੇ ਡੰਡਾ ਫੜਨ ਦੀ ਨਾ ਕਿਸੇ ਦੀ ਹਿੰਮਤ ਹੁੰਦੀ, ਜੇ ਸਾਡੇ ਲੋਕਾਂ 'ਚ ਇੰਨੀ ਹਿੰਮਤ ਹੁੰਦੀ ਰੋਕਣ ਦੀ, ਤਾਂ ਵੀਡੀਓ ਜਿਹੜੀ ਆਪਾਂ ਇਸ ਸਮੇਂ ਦੀ ਟੈਕਨੋਲੋਜੀ ਦੀ ਇੱਕ ਕਾਢ ਹੈ, ਲੋਕਾਂ ਦੀ ਜੇਬ ਦੇ ਵਿੱਚ ਕੈਮਰਾ ਹੈ, ਤਾਂ ਉਹ ਕੈਮਰੇ ਨੇ ਸ਼ਾਇਦ ਇਸ ਸਿੱਖ ਨੂੰ, ਵਿਕਟਮ ਨੂੰ ਇਨਸਾਫ ਤੱਕ ਪਹੁੰਚਾਇਆ। ਘੱਟੋ ਘੱਟ ਜੇ ਉਹ ਵੀਡੀਓ ਨਾ ਵਾਇਰਲ ਹੁੰਦੀ ਤੇ ਸ਼ਾਇਦ ਮਾਮਲਾ ਉੱਥੇ 751 ਦਾ ਦਬ ਜਾਣਾ ਸੀ। ਇਹ ਵੀ ਹੋ ਸਕਦਾ ਸੀ ਇਹਨਾਂ ਤੇ ਕੁਛ ਨਾ ਹੁੰਦਾ ਤੇ ਜਿਵੇਂ ਉਹਨੂੰ ਕਾਗਜ਼ਾਂ 'ਚ ਭਗੌੜਾ ਅੱਗੇ ਲਿਖਿਆ ਪੁਲਿਸ ਨੇ, ਕਾਰਵਾਈ ਉਲਟਾ ਉਹਦੇ ਤੇ ਹੋ ਜਾਂਦੀ। ਬਿਲਕੁਲ ਜੀ, ਬਿਲਕੁਲ, ਕੋਈ ਵੱਡੀ ਗੱਲ ਨਹੀਂ, ਇਹ ਤਾਂ ਆਮ ਵਰਤਾਰਾ ਜਿਹਾ ਬਣੀ ਜਾਂਦਾ ਆ। ਪੰਜਾਬ ਦੇ ਥਾਣੇ ਚੱਲ ਰਹੇ ਨੇ ਪੁਲਸੀਆਂ ਦੇ ਪੱਲਿਓਂ। ਇਹ ਤਾਂ ਜੱਗੋ 13ਵੀਂ ਗੱਲ ਹੈ ਜੀ ਕਿ ਪੁਲਿਸ ਦੇ ਪੱਲਿਓਂ ਥਾਣੇ ਚੱਲਦੇ ਹੋਣ, ਪਰ ਸੱਚਾਈ ਇਹੋ ਹੀ ਹੈ। ਸਰਕਾਰ ਹੈ ਜਿਹੜੀ ਉਹ ਨਸ਼ੇੜੀਆਂ ਅਮਲੀਆਂ ਦੇ ਪੱਲਿਓਂ ਚੱਲੀ ਜਾਂਦੀ ਹੈ, ਥਾਣੇ ਜਿਹੜੇ ਉਹ ਪੁਲਿਸ ਵਾਲਿਆਂ ਦੇ ਪੱਲਿਓਂ ਚੱਲੀ ਜਾਂਦੇ ਆ, ਤੇ ਜਿਹੜੇ ਸਾਡੇ ਨੌਜਵਾਨ ਬਚੇ ਖੁਚੇ ਆ ਉਹ ਸਿਵਿਆਂ ਨੂੰ ਚੱਲੀ ਜਾਂਦੇ ਆ, ਤੇ ਜਿਹੜੇ ਕੋਈ ਰਹਿ ਜਾਂਦੇ ਆ ਵਿਰਲੇ ਟਾਵੇਂ ਉਹ ਬਾਹਰ ਨੂੰ ਚੱਲੀ ਜਾਂਦੇ। ਸਭ ਕੁਝ ਚੱਲੀ ਜਾਂਦਾ। ਸੋ ਇਹ ਜਿਹੜਾ ਆਪਣੇ ਆਪ ਦੇ ਵਿੱਚ ਖਬਰ ਆ ਜਿਹੜੀ ਉਹ ਇਸ ਚੀਜ਼ ਦੀ ਪੁਸ਼ਟੀ ਕਰਦੀ ਹੈ ਕਿ ਮੰਦਹਾਲੀਆਂ ਜਿਹੜੀਆਂ ਚਾਰ ਚੁਫੇਰੀ ਹੈ। ਪੁਲਿਸ ਥਾਣੇ ਨਹੀਂ ਚਲਾਉਂਦੀ, ਪੁਲਿਸ ਕਈ ਵਾਰੀ ਇਹਨਾਂ ਦੇ ਕਾਰੋਬਾਰ ਵੀ ਚਲਾਉਂਦੀ ਹੈ। ਆ ਪਿੱਛੇ ਜੇ ਇਹਨਾਂ ਦੀਆਂ ਬੱਸਾਂ ਨੇ ਸਹੁੰ ਖਾਧੀ ਸੀ ਕਿ ਬੰਦਾ ਸੜਕ ਤੇ ਤੁਰਿਆ ਜਾਂਦਾ ਕੋਈ ਛੱਡਣਾ ਹੀ ਨਹੀਂ, ਉਸ ਸਮੇਂ ਦੇ ਵਿੱਚ ਪੁਲਿਸ ਇਹਨਾਂ ਦੇ ਬੜਾ ਸਹਾਈ ਬਣੀ। ਉਦੋਂ ਜਿੱਥੇ ਮਾਰ ਕੇ ਇਹਨਾਂ ਦੀ ਬੱਸ ਤੇ ਚਲੇ ਜਾਂਦੀ ਸੀ, ਜ਼ਮਾਨਤ ਕਰਾ ਕੇ ਉਹ ਬੱਸ ਤੇ ਨਾਲ ਦੀ ਨਾਲ ਤੁਰ ਪੈਂਦੀ ਸੀ ਰੂਟ ਨੂੰ, ਤੇ ਪਿੱਛੋਂ ਇਹਨਾਂ ਨੂੰ ਫੋਨ ਕਰ ਦਿੱਤਾ ਜਾਂਦਾ ਸੀ ਜਿੱਥੇ ਥਾਣੇ 'ਚ ਚੰਨ ਚੜ੍ਹਦਾ ਸੀ ਕਿ ਕਰੋ ਸੌਦਾ, ਮਾਰੋ ਸੌਦਾ, ਹੁਣ ਜਿੰਨਾ ਵੀ ਬਣਦਾ ਆਪਦੇ ਪੱਲਿਓ ਦਿਓ, ਤੁਸੀਂ ਇੱਧਰੋਂ ਉੱਧਰੋਂ ਕਰ ਲਿਓ। ਮਲੋਟ ਵੀ ਇਸੇ ਤਰ੍ਹਾਂ ਹੋਇਆ, ਮੁਕਤਸਰ ਵੀ ਇਸੇ ਤਰ੍ਹਾਂ ਹੋਇਆ, ਬੜੀਆਂ ਥਾਵਾਂ ਤੇ ਚੰਨੂ ਵੀ ਇਸੇ ਤਰ੍ਹਾਂ ਹੋਇਆ। ਪੈਸਾ ਸੀਗਾ ਜਿਹੜਾ ਪੁਲਿਸ ਤੇ ਪ੍ਰਸ਼ਾਸਨ ਨੇ ਭਰਿਆ, ਜਿੰਨਾ ਵੀ ਸਮਝੌਤਿਆਂ ਦਾ ਹੋਇਆ। ਸੋ ਇਹ ਪੁਲਿਸ ਨੇ ਤੇ ਕਾਰੋਬਾਰ ਵੀ ਚਲਾਏ ਆ, ਪਰ ਥਾਣਿਆਂ ਵਾਲਾ ਜਿਹੜੀ ਹੈ ਇਹ ਵਾਕਈ ਅਲੋਕਾਰ ਗੱਲ ਆ ਕਿ ਜੇਬ ਦੇ ਵਿੱਚੋਂ ਜਿਹੜਾ ਇਹ ਕੰਪਿਊਟਰ ਦਾ ਖਰਚਾ ਹੈ, ਟੋਨਰ ਰਿਫਲਿੰਗ ਦਾ, ਜਾਂ ਇਮਾਰਤਾਂ ਦੀ ਸਾਂਭ ਸੰਭਾਲ ਦਾ, ਰੰਗ ਰੋਗਣ ਦਾ, ਰਸੋਈਆਂ ਦਾ, ਜਿਹੜਾ ਇਹਨਾਂ ਦਾ ਲੰਗਰ ਘਰ ਹੁੰਦਾ, ਕਾਗਜ਼ੀ ਪੱਤਰੀ ਜਿਹੜੀ ਕਾਰਵਾਈ ਹੈ, ਸਟੇਸ਼ਨਰੀ ਜਿਹੜੀ ਲੱਗਦੀ ਹੈ, ਉਹ ਸਾਰਾ ਹੀ ਖਰਚਾ ਜਿਹੜਾ ਇਸ ਸਮੇਂ ਪੰਜਾਬ ਪੁਲਿਸ ਵਾਲੇ ਆਪਣੀ ਜੇਬ ਦੇ ਵਿੱਚੋਂ ਕਰ ਰਹੇ ਆ, ਜਿਹੜਾ ਔਸਤਨ ਦੱਸਦੇ ਆ ਕਿ 7 ਲੱਖ ਦੇ ਕਰੀਬ ਬਣਦਾ ਹੈ। ਤੇ ਇਸ ਤੋਂ ਇਲਾਵਾ ਪੁਲਿਸ ਆ ਜਿਹੜੀ ਉਹ ਗਵਾਹੀਆਂ ਦੇਣ ਜਾਂਦੀ ਹੈ ਜਾਂ ਹੋਰ ਉਹਦੇ ਆਵਾਜਾਈ ਵਾਲੇ ਕੰਮ ਹੈ, ਉਹਦੇ ਲਈ ਮਾਤਰ ਇੱਕ ਕਰਮਚਾਰੀ ਨੂੰ, ਜਿਵੇਂ ਹੌਲਦਾਰ ਹੈ, ਉਹ ਹੌਲਦਾਰ ਰੈਂਕ ਦੇ ਨੂੰ ਮਾਤਰ 400 ਰੁਪਈਆ ਦਿੰਦੇ ਆ ਕਿ ਜਾ ਘੁੰਮ ਫਿਰਿਆ ਨਾਲੇ ਗਵਾਹੀਆਂ ਦੇ ਆ, ਤਾਂ 400 ਰੁਪਈਆ ਸ਼ਾਇਦ ਬਹੁਤ ਥੋੜਾ ਹੈ। ਇਸ ਮਾਮਲੇ 'ਚ ਆਪਾਂ ਪੁਲਿਸ ਦੇ ਨਾਲ ਖੜਦੇ ਹਾਂ ਕਿ 400 ਰੁਪਈਆ ਜਿਹੜਾ ਇਹ ਕਿਰਾਇਆ ਭੱਤਾ ਹੈ ਇਹ ਬਹੁਤ ਥੋੜਾ ਹੈ। ਦੂਸਰੀ ਗੱਲ, ਜਿਹੜਾ ਤੇਲ ਦਿੰਦੇ ਆ, ਥਾਣਾ ਮੁਖੀ ਹੈ ਜਾਂ DSP ਹੈ, ਉਹਨੂੰ 200 ਲੀਟਰ ਇਹ ਤੇਲ ਦਿੰਦੇ ਇੱਕ ਮਹੀਨੇ ਦਾ। ਪਰ ਮੇਰੇ ਹਿਸਾਬ ਨਾਲ ਜਿਹੜਾ ਥਾਣਾ ਮੁਖੀ ਹੈ, DSP ਹੈ, ਉਹਨਾਂ ਦੀਆਂ ਗੱਡੀਆਂ ਤੇ ਤੇਲ ਹੈ ਜਿਹੜਾ ਉਹ 5-7 ਦਿਨਾਂ 'ਚ ਹੀ ਫੂਕ ਦਿੰਦੀ ਹੋਣੀ ਆ, ਉਹਦੇ ਚੱਤੋ ਪਰ ਤੁਰੇ ਹੀ ਫਿਰਦੇ ਆ। ਤੇ ਬਾਅਦ ਦੇ ਵਿੱਚ ਜਿਹੜਾ ਉਹ ਤੇਲ 200 ਲੀਟਰ ਦੇ ਕੋਟੇ ਤੋਂ ਉੱਤੇ ਜਾਂਦਾ ਹੈ,
ਉਹ ਉਹਨਾਂ ਦੀ ਜੇਬ 'ਚ ਜਾਂਦਾ, ਕਿਉਂਕਿ ਇਹਨਾਂ ਨੇ ਉੱਕਾ ਪੁੱਕਾ 200 ਲੀਟਰ ਦੇਣਾ। ਇੱਦਾਂ ਹੀ ਜਿਹੜੇ ਆ ਪਾਇਲਟ ਗੱਡੀਆਂ ਜਿਹੜੀਆਂ ਇਹਨਾਂ ਦੀਆਂ ਜਿਪਸੀਆਂ ਹੁੰਦੀਆਂ, ਜਾਂ ਥਾਣਿਆਂ ਦੇ ਵਿੱਚ ਬੰਦੇ ਫੜਨ ਲਈ, ਛਡਾਉਣ ਲਈ, ਜਾਂ ਜਥੇਦਾਰਾਂ ਦੇ ਘਰ 'ਚ ਕਈ ਵਾਰੀ ਇਹ ਪਾਣੀ ਤਰੋਂਕਣ ਵੀ ਚਲੇ ਜਾਂਦੇ, ਉੱਧਰ ਵੀ ਲਾ ਦਿੰਦੇ ਆ ਆਪਦੀਆਂ ਗੱਡੀਆਂ, ਤੇ ਉਹ ਉਹਨਾਂ ਲਈ 150 ਲੀਟਰ ਦਿੰਦੇ ਆ ਤੇਲ ਮਹੀਨੇ ਦਾ। ਹੁਣ 150 ਲੀਟਰ ਤੇਲ ਹੈ ਜਿਹੜਾ ਬਹੁਤ ਥੋੜਾ, ਯਾਨੀ ਖਰਚਾ ਜਿਹੜਾ ਦਿੰਦੀ ਵੀ ਹੈ ਸਰਕਾਰ ਬੜਾ ਸੀਮਤ ਦਿੰਦੀ ਹੈ, ਜਦ ਕਿ ਇਹਨਾਂ ਦੇ ਖਰਚੇ ਅਸੀਮਤ ਆ। ਹੁਣ ਦੇਖੋ ਪੁਲਿਸ ਹੈ ਜਿਹੜੀ ਆਪਦੇ ਪੱਲਿਓਂ ਨਹੀਂ ਬਣਾਏਗੀ, ਉਹਨਾਂ ਨੇ ਆਪਦੇ ਪੱਲਿਓਂ ਕੁਛ ਨਹੀਂ ਲਾਉਣਾ। ਜੇ ਤੇ ਉੱਥੇ ਕੋਈ ਮੇਰੇ ਵਰਗਾ ਮਾਤੜ ਫਸ ਗਿਆ ਤੇ ਉਹ ਚੱਲਿਆ ਘਰ ਨੂੰ, ਉਹਨਾਂ ਨੇ ਕਹਿਣਾ ਲਿਆਓ ਰੋਟੀ ਲਈ ਪੈਸੇ। ਰੋਟੀ ਕਿੱਥੇ ਲੰਘਦੀ ਹੈ? ਜਿਹੜਾ ਉੱਥੇ ਬੈਠਾ ਹੋਵੇ ਤੇ ਭਾਵੇਂ ਉਹਨੇ ਪਾਣੀ ਵੀ ਨਾ ਪੀਤਾ ਹੋਵੇ, ਥਾਣੇ ਉਹਦੇ ਪਿੱਛੇ ਆ ਜਾਣ, ਛਡਾ ਕੇ ਲੈ ਚੱਲੇ ਆ, ਤਾਂ ਵੀ ਕਹਿਣਗੇ ਲਿਆ ਰੋਟੀ ਦੇ ਪੈਸੇ। ਉਹ ਅਗਲਾ ਕਹਿੰਦਾ ਮੈਂ ਤਾਂ ਖਾਧੀ ਨਹੀਂ। ਉਹ ਕਹਿੰਦੇ ਇਹ ਤਾਂ ਤੇਰੀ ਸਿਰਦਰਦੀ ਹੈ ਨਾ, ਤੇ ਤੇਰੀ ਗਲਤੀ, ਤੂੰ ਨਹੀਂ ਖਾਧੀ, ਅਸੀਂ ਤੇ ਪਕਾਈ ਸੀ, ਅਸੀਂ ਤਾਂ ਪਕਾ ਕੇ ਰੱਖੀ ਸੀ, ਸਾਡੇ ਤੇ ਸੁੱਟ। ਇਸ ਤਰ੍ਹਾਂ ਕੱਢ ਲੈਂਦੇ ਆ, ਦੂਜੇ ਪਾਸੇ ਉਹ ਕੱਢ ਲੈਂਦੇ ਆ। ਇਹਨਾਂ ਨੇ ਲੋਕਾਂ ਤੋਂ ਹੀ ਕੱਢਣੇ ਆ। ਬੋਰਡ ਜਿੱਡਾ ਮਰਜੀ ਫੈਲ ਜੇ, ਜਿੱਡਾ ਮਰਜੀ ਭਾਰਾ ਹੋ ਜੇ, ਉਹ ਭਾਰ ਤਣਿਆ ਨਹੀਂ ਚੱਲਣਾ, ਭਾਰ ਖੀਰ ਤਣਿਆ ਤੇ ਪੈ ਰਿਹਾ। ਇਹ ਪੁਲਿਸ ਦਾ ਜਿਹੜਾ ਢਾਂਚਾ ਇੰਨਾ ਵਿਗੜਿਆ ਹੋਇਆ, ਜਦੋਂ ਆ ਪਠਾਨਕੋਟ ਹਮਲਾ ਹੋਇਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹੁਕਮ ਚਾੜਤੇ ਕਿ ਮੋਰਚੇ ਬਣਾਓ, ਥਾਣਿਆਂ ਦੇ ਅੱਗੇ ਸੀਮੈਂਟ ਦੇ ਮੋਰਚੇ ਬਣਾਓ, ਤੇ ਬਠਿੰਡਾ ਪੁਲਿਸ ਜਿਹੜੀ ਵਿਚਾਰੀ ਸੀ ਉਹ ਹੁਕਮ ਵਜਾਉਂਦੀ ਅਖੀਰ ਇਸ ਨਤੀਜੇ ਤੇ ਪਹੁੰਚੀ ਕਿ ਗੱਲ ਨਹੀਂ ਬੰਨੀ, ਹੁਣ ਦਾਨੀਆਂ ਦੀ ਸਹਾਇਤਾ ਲਓ। ਦਾਨੀਆਂ ਕਦੇ ਵਿਚਾਰੇ ਖੈਰਾਤੀ ਬਣ ਕੇ, ਉਹ ਮੰਗਤੇ ਬਣ ਕੇ, ਉਹ ਜਿਹੜੇ ਕਾਰੋਬਾਰੀ ਸੀ ਸ਼ਹਿਰ ਦੇ, ਉਹਨਾਂ ਦੇ ਦਰਾਂ ਦੇ ਮੂਹਰੇ ਜਾ ਖਲੋਤੇ ਕਿ ਐਂ ਕਰੋ ਜੀ, ਰੱਬ ਦਾ ਵਾਸਤਾ ਦਾਨ ਦਿਓ ਤੇ ਮੋਰਚੇ ਬਣਾਈਏ। ਸੋ ਉਹਨਾਂ ਤੋਂ ਦਾਨ ਲੈ ਕੇ ਚੰਦਾ ਇਹਨਾਂ ਨੇ ਮੋਰਚੇ ਬਣਾਏ ਸਨ ਬਠਿੰਡੇ ਦੇ ਵਿੱਚ, ਸੀਮੈਂਟਡ ਮੋਰਚੇ। ਉਹ ਮੋਰਚੇ ਚੱਲੇ ਤਾਂ ਨਹੀਂ ਬੇਸ਼ੱਕ, ਪਰ ਦਾਨ ਜਿਹੜਾ ਸੀ ਉਹ ਆ ਗਿਆ। ਸੋ ਇਹ ਹਾਲਤ ਜਿਹੜੀ ਪੁਲਿਸ ਦੀ, ਜਿਹੜੀ ਪੁਲਿਸ ਥਾਣੇ ਆਪਦੇ ਪੱਲਿਓਂ ਚਲਾ ਰਹੀ ਹੈ, ਥਾਣੇ ਪੁਲਿਸ ਨਹੀਂ ਚਲਾ ਰਹੀ, ਥਾਣੇ ਇੱਥੋਂ ਦੇ ਲੋਕ ਚਲਾ ਰਹੇ ਆ, ਜਿਹੜੇ ਉਹ ਥਾਣੇਦਾਰਾਂ ਦੀਆਂ ਜੇਬਾਂ ਨੂੰ ਭਰਦੇ ਆ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਿਚਿੱਤਰ ਜੀ ਗੱਲ ਆ ਕਿ ਪੁਲਿਸ ਜਿਹੜੀ ਹੈ, ਪੁਲਿਸ ਸਾਡੇ ਪ੍ਰਦੇਸ਼ ਨੂੰ ਚਲਾਉਂਦੀ ਹੈ, ਉਹਨੇ ਇੱਥੋਂ ਦੇ ਲੋਕਾਂ ਦੇ ਜਾਨ ਮਾਲ ਦੀ ਹਿਫਾਜ਼ਤ ਕਰਨੀ, ਸਾਰੇ ਸੂਬੇ ਨੂੰ ਚਲਾਉਣਾ, ਪਰ ਥਾਣੇ ਆ ਜਿਹੜੇ ਉਹ ਲੋਕ ਚਲਾ ਰਹੇ ਆ। ਸੋ ਕਮਾਲ ਦੀ ਗੱਲ ਆ। ਜੀ ਅਗਲੀ ਗੱਲ ਕਰੀਏ, ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਕਾਫੀ ਕਹਿ ਲਓ ਵੀ ਉਮੀਦਾਂ ਸੀ, ਨਸ਼ਿਆਂ ਦੇ ਖਿਲਾਫ ਜਿਹੜੇ ਜੀ ਬੋਲਦੇ ਨੇ ਇੱਦਾਂ। ਉਧਰ ਸੁੱਚਾ ਸਿੰਘ ਛੋਟੇਪੁਰ ਆਖਿਆ ਵੀ ਸ਼ਰਾਬ ਸਦੀਆਂ ਤੋਂ ਚੱਲਦੀ ਆ ਰਹੀ ਆ, ਨਹੀਂ ਕੀਤੀ ਜਾ ਸਕਦੀ ਬੈਨ। ਕੀ ਗੱਲ, ਸ਼ਰਾਬ ਨਸ਼ਾ ਨਹੀਂ? ਸੁੱਚਾ ਸਿੰਘ ਛੋਟੇਪੁਰ ਪਾਰਟੀਆਂ ਤੇ ਛੱਡ ਆਇਆ, ਪਰ ਇਹਨੇ ਪੁਰਾਣੇ ਸਾਥੀਆਂ ਵਾਲੇ ਜਿਹੜੇ ਖਿਆਲਾਤ ਸੀ ਉਹ ਨਹੀਂ ਛੱਡੇ। ਇਹੋ ਹੀ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਕਹੀ ਹੈ ਕਿ ਸ਼ਰਾਬ ਤੋਂ ਮਾਲੀਆ ਆਉਂਦਾ ਹੈ, ਸ਼ਰਾਬ ਬੰਦ ਨਹੀਂ ਹੋ ਸਕਦੀ। ਇਹੋ ਗੱਲ ਹੀ ਸੁੱਚਾ ਸਿੰਘ ਛੋਟੇਪੁਰ ਕਹਿਣ ਡਿਆ। ਫਿਰ ਦੋਨਾਂ 'ਚ ਕੋਈ ਫਰਕ ਤੇ ਨਹੀਂ ਨਾ ਹੋਇਆ, ਨੀਤੀਆਂ ਦਾ ਕੋਈ ਫਰਕ ਤੇ ਨਹੀਂ ਹੋਇਆ। ਨੀਤੀਆਂ ਤੇ ਇਹ ਹੈ ਨਾ ਕਿ ਤੁਸੀਂ ਮਾਲੀਆ ਦੇ ਵਸੀਲੇ ਆ ਜਿਹੜਾ ਵੀ ਤੁਹਾਡਾ ਮਾਲੀਆ ਕਿਤੋਂ ਘੱਟ ਪੈਂਦਾ ਥੁੜਦਾ, ਤਾਂ ਤੁਸੀਂ ਉਹ ਹੋਰ ਵਸੀਲਿਆਂ ਤੋਂ ਉਸ ਮਾਲੀਏ ਦੇ ਖੱਪੇ ਨੂੰ ਪੂਰ ਦਿਓ। ਇਹੀ ਤੇ ਤੁਹਾਡੀ ਜਿਹੜੀਆਂ ਨੀਤੀਆਂ ਉਹਨਾਂ ਦਾ ਇਮਤਿਹਾਨ ਆ ਕਿ ਤੁਸੀਂ ਦੂਜਿਆਂ ਤੋਂ ਵੱਖ ਹੋ। ਪਰ ਇੱਥੇ ਛੋਟੇਪੁਰ ਸਾਹਿਬ ਜਿਹੜੇ ਆ ਉਹ ਉਸੇ ਲੀਹ ਤੇ ਚੱਲ ਪਏ। ਹੁਣ ਦੇਖੋ, ਮਾਲੀਏ ਦੀ ਗੱਲ ਕਰੀਏ ਤੇ ਜਿਹੜੇ 4 ਰਾਜਾਂ ਦੇ ਵਿੱਚ ਪੂਰਨ ਸ਼ਰਾਬਬੰਦੀ ਹੈ, ਬਿਹਾਰ ਸਾਡੇ ਨਾਲੋਂ ਕਈ ਗੁਣਾ ਵੱਡਾ ਹੈ, ਉਹਨਾਂ ਦਾ ਮਾਲੀਆ ਸਾਡੇ ਨਾਲੋਂ ਜ਼ਿਆਦਾ ਹੈ। ਉਹਨਾਂ ਨੇ ਫਿਰ ਵੀ ਛੱਡ ਕੇ ਸਖਤ ਕਾਨੂੰਨ ਬਣਾਇਆ ਕਿਉਂਕਿ ਉੱਥੋਂ ਦੇ ਲੋਕ ਚਾਹੁੰਦੇ ਸਨ। ਰਾਜਸਥਾਨ ਵੇਖ ਲਓ, ਰਾਜਸਥਾਨ ਦੇ ਵਿੱਚ ਭੁੱਕੀ ਦੇ ਠੇਕੇ ਸਨ। 100 ਕਰੋੜ ਦੀ ਤਾਂ ਸਿੱਧੀ ਇਹਨਾਂ ਨੂੰ ਆਮਦਨ ਸੀ, 1 ਨੰਬਰ ਦੀ। ਤੇ ਗੈਰ ਸਰਕਾਰੀ ਅੰਕੜੇ ਇਹ ਕਹਿੰਦੇ ਆ ਕਿ ਹਜ਼ਾਰਾਂ ਕਰੋੜ ਰੁਪਈਆ ਸੀਗਾ ਜਿਹੜਾ ਉਹ ਭੁੱਕੀ ਜਿਹੜੀ ਬਲੈਕ 'ਚ ਸਾਡੇ ਲੋਕ ਲੈ ਕੇ ਆਉਂਦੇ ਸੀਗੇ, ਉਹ ਹਜ਼ਾਰਾਂ ਕਰੋੜ ਰੁਪਈਆ ਇੱਧਰੋਂ ਜਾਂਦਾ ਸੀ। ਉਹਨਾਂ ਨੇ ਉਹ ਮਾਲੀਆ ਛੱਡਿਆ। ਉਹਨਾਂ ਦਾ ਮਾਲੀਆ ਕਿੰਨੇ ਛਡਾਇਆ? ਅਸੀਂ ਕਾਨੂੰਨੀ ਲੜਾਈ ਲੜੀ ਕਿ ਸਾਡਾ ਨੁਕਸਾਨ ਹੁੰਦਾ, ਭਾਈ ਬੰਦ ਕਰੋ। ਉਹਨਾਂ ਨੇ ਤਾਂ ਨਹੀਂ ਕਿਹਾ ਕਿ ਭਾਈ ਜਿਹੜਾ ਸਾਡਾ ਮਾਲੀਏ ਦਾ ਮੁਆਵਜ਼ਾ ਦਿਓ, ਅਸੀਂ ਤੇ ਭੁੱਖੇ ਮਰ ਜਾਾਂਗੇ। ਹਾਲਾਂਕਿ ਉੱਥੇ 3-4 ਜ਼ਿਲ੍ਹਿਆਂ ਨੂੰ ਛੱਡ ਦਈਏ, ਬਾਕੀ ਬਾਜਰਾ ਗੁਆਰਾ ਹੁੰਦਾ ਹੀ ਕੱਖ ਨਹੀਂ। ਉਹ ਵੀ ਤੇ ਇਸ ਮਾਲੀਏ ਨੂੰ ਛੱਡ ਕੇ ਜਿਉ ਰਹੇ ਆ ਨਾ। ਬਿਹਾਰ ਹੈ ਜਿਹੜਾ ਸਾਡੇ ਤੋਂ ਕਈ ਗੁਣਾ ਵੱਡਾ, ਉਹਨੇ ਵੀ ਛੱਡਿਆ। ਗੁਜਰਾਤ ਤੇ ਪਹਿਲਾਂ ਹੀ ਛੱਡ ਚੁੱਕਾ। ਸੋ ਇਹ ਦਲੀਲਾਂ ਜਿਹੜੀਆਂ ਉਹ ਇਸ ਕਸਵੱਟੀ ਤੇ ਖਰੀਆਂ ਨਹੀਂ ਉਤਰਦੀਆਂ। ਇਹ ਸਿੱਧੇ ਰੂਪ 'ਚ ਕਹਿ ਲਈਏ ਤੇ ਇਹ ਇਸ ਚੀਜ਼ ਨੂੰ ਜਾਪਦਾ ਕਿ ਇਹ ਸ਼ਰਾਬ ਨੂੰ ਨਸ਼ੇ ਦੀ ਸ਼੍ਰੇਣੀ 'ਚ ਰੱਖਣਾ ਹੀ ਨਹੀਂ ਚਾਹੁੰਦੇ, ਚਾਹੇ ਕੋਈ ਵੀ ਲੀਡਰ ਆ। ਉਹ ਮਾਲੀਏ ਦਾ ਬਹਾਨਾ ਬਣਾ ਕੇ ਸ਼ਰਾਬ ਨੂੰ ਅਸਿੱਧੇ ਰੂਪ ਦੇ ਵਿੱਚ ਇਹੋ ਕਹਿ ਜਾਂਦਾ ਕਿ ਇਹ ਨਹੀਂ ਬੈਨ ਕਰ ਸਕਦੇ। ਇਹ ਸ਼ਾਇਦ ਮੰਨਦੇ ਹੀ ਨਹੀਂ ਕਿ ਇਹ ਨਸ਼ਾ ਹੈ, ਜਦ ਕਿ ਸਭ ਤੋਂ ਜ਼ਿਆਦਾ ਇਸ ਸਮੇਂ ਆਰਥਿਕ ਢਾਹ ਆ ਜਿਹੜੀ ਉਹ ਸ਼ਰਾਬ ਲਾ ਰਹੀ ਹੈ। ਖੈਰ, ਇਹ ਮੰਨ ਲੈਂਦੇ ਆ ਕਿ ਪੰਜਾਬ ਦੇ ਵਿੱਚ ਜਿਹੋ ਜਿਹਾ ਇੱਥੋਂ ਦਾ ਸੱਭਿਆਚਾਰ ਆ, ਜੋ ਇੱਥੋਂ ਦਾ ਇੱਕ ਮਾਨਸਿਕ ਤਵਾਜ਼ਨ ਸੈੱਟ ਹੋਇਆ ਪਿਆ,
ਉਹਦੇ ਮੁਤਾਬਕ ਇੱਕੋ ਦਮ ਸ਼ਰਾਬਬੰਦੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਸ਼ਰਾਬਬੰਦੀ ਜੇ ਪਿੰਡਾਂ 'ਚ ਹੋਈ ਤੇ ਲੋਕ ਮੋਟਰਾਂ ਤੇ ਜਾ ਕੇ ਡਰਮ ਚਾੜ ਲੈਣਗੇ, ਇਹਨਾਂ ਹਟਣਾ ਨਹੀਂ। ਪਰ ਘੱਟੋ ਘੱਟ ਅਸਿੱਧੇ ਰੂਪ 'ਚ ਸ਼ਰਾਬ ਦੀ ਪ੍ਰੋੜਤਾ ਤਾਂ ਨਾ ਕਰੋ, ਸ਼ਰਾਬ ਦੀ ਪਿੱਠ ਤੇ ਨਾ ਥਾਪੜੋ। ਹਾਂ, ਇੰਨੀ ਗੱਲ ਤੇ ਜ਼ਰੂਰ ਕਹੋ ਕਿ ਭਾਈ ਅਸੀਂ ਜਿੱਥੇ ਚਿੱਟਾ ਤੇ ਸਮੈਕ ਉਹਦਾ ਤਾਂ ਬੀਨਾਸ਼ ਹੀ ਕਰ ਦਿਆਂਗੇ, ਉੱਥੇ ਨਾਲ ਸ਼ਰਾਬ ਪੀਣ ਵਾਲਿਆਂ ਨੂੰ ਵੀ ਪ੍ਰੇਰਾਂਗੇ ਕਿ ਭਾਈ ਤੁਸੀਂ ਵੀ ਛੱਡੋ। ਸੋ ਇਹ ਗੱਲ ਸੌਂਦੀ ਸੀ, ਸੋਹਣੀ ਲੱਗਦੀ ਸੀ, ਪਰ ਸੁੱਚਾ ਸਿੰਘ ਛੋਟੇਪੁਰ ਨੇ ਉਹ ਗੱਲ ਕੀਤੀ ਨਹੀਂ। ਗੱਲ ਇਹ ਕੀਤੀ ਜੋੜੀ ਉਹਦੇ ਪੁਰਾਣੇ ਸਾਥੀ, ਸਾਬਕਾ ਸਾਥੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸੀ ਕਿ ਇਹਦੇ ਤੋਂ ਮਾਲੀਆ ਆਉਂਦਾ ਹੈ, ਇਹਨੂੰ ਬੰਦ ਨਹੀਂ ਕੀਤਾ ਜਾ ਸਕਦਾ। ਸੋ ਸੁੱਚਾ ਸਿੰਘ ਛੋਟੇਪੁਰ ਨੂੰ ਪਹਿਲੀ ਗੱਲ ਇਹ ਬਿਆਨ ਇਹੋ ਜਿਹਾ ਦੇਣਾ ਹੀ ਨਹੀਂ ਚਾਹੀਦਾ, ਕਿਉਂਕਿ ਨਸ਼ੇ ਦੇ ਮਾਮਲੇ 'ਚ ਖਾਸ ਤੌਰ ਤੇ ਆਮ ਆਦਮੀ ਪਾਰਟੀ ਤੇ ਬੜੀਆਂ ਉਮੀਦਾਂ। ਸ਼ਰਾਬ ਨੂੰ ਅਸੀਂ ਇਹ ਪ੍ਰਵਾਨ ਕਰਕੇ ਅਸਿੱਧੇ ਰੂਪ 'ਚ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਅਸੀਂ ਉਹਨੂੰ ਨਸ਼ੇ ਤੋਂ ਸੰਜੀਵਨੀ ਬੂਟੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਿਲਕੁਲ 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 ਜੀ। ਅਫਸਰਾਂ ਨੂੰ ਸਲਾਹ ਦੇਣ ਲਈ ਪੰਜਾਬ ਸਰਕਾਰ ਨੇ ਰੱਖੀ ਸਲਾਹਕਾਰਾਂ ਦੀ ਫੌਜ। ਇਹੀ ਸਾਡੀ ਸਿਆਸਤ ਦੀ ਜਿਹੜੀ ਆ ਉਹ ਇੱਕ ਤਰ੍ਹਾਂ ਦੀ ਬਦਨੀਤੀ ਆ। ਜਦੋਂ ਵਿਰੋਧੀ ਧਿਰ 'ਚ ਹੁੰਦੇ ਆ ਅਤੇ ਉਦੋਂ ਇਹ ਅਹੁਦੇ ਬੜੇ ਵੰਡ ਦਿੰਦੇ ਆ। ਜਿਹੜਾ ਵੀ ਪਤਾ ਲੱਗਦਾ ਵੀ ਇਹ ਮੂੰਹ ਵਿੰਗਾ ਜਿਹਾ ਕਰੂਗਾ, ਉਹਨੂੰ ਸੈਕਟਰੀ ਲਾਤਾ, ਜਨਰਲ ਸੈਕਟਰੀ ਲਾਤਾ, ਇਹਦਾ ਯੂਥ ਦਾ। ਅੱਜ ਕਾਂਗਰਸੀਆਂ ਨੇ ਵੀ ਜਾਰੀ ਕਰ ਦਿੱਤਾ ਜਥੇਬੰਦਕ ਢਾਂਚੇ ਦੀਆਂ ਅਹੁਦੇਦਾਰੀਆਂ, ਤੇ ਉਹਨਾਂ ਨੇ ਕੋਈ ਛੱਡਿਆ ਹੀ ਨਹੀਂ। ਜਿਹੜਾ ਵੀ ਮਾੜਾ ਮੋਟਾ ਵਿਚਰਦਾ ਘਰੋਂ ਨਿਕਲਦਾ ਜੀ, ਉਹਨਾਂ ਸਾਰਿਆਂ ਨੂੰ ਹੀ ਕਿਸੇ ਨੂੰ ਸੈਕਟਰੀ, ਕਿਸੇ ਨੂੰ ਸਪੋਕਸ ਪਰਸਨ, ਕਿਸੇ ਨੂੰ ਕੁਛ, ਯਾਨੀ ਨਿਰਾਸ਼ ਨਹੀਂ ਕੀਤਾ। ਉਹ ਵਿਰੋਧੀ ਧਿਰ 'ਚ ਹੈ, ਇਸ ਕਰਕੇ ਉਹਨਾਂ ਨੇ ਅਹੁਦੇਦਾਰੀਆਂ ਦਿੱਤੀਆਂ। ਤੇ ਜੇ ਸੱਤਾ 'ਚ ਆ ਜਾਂਦੇ ਫਿਰ ਉਹਨਾਂ ਨੇ ਜਿਹੜੀਆਂ ਦੂਜੀਆਂ ਫੀਤੀਆਂ ਲਾ ਦੇਣੀਆਂ ਸੀ, ਆਹ ਚੇਅਰਮੈਨ ਆ ਫਲਾਣੇ ਦਾ ਚੇਅਰਮੈਨ ਆ, ਜੇ ਹੋਰ ਨਹੀਂ ਤੇ ਹਲਕਾ ਇੰਚਾਰਜ ਹੀ ਬਣਾਈ ਜਾਂਦੇ ਆ। ਹਲਕਾ ਇੰਚਾਰਜ ਨਹੀਂ ਜੀ, ਅੱਜ ਹੁਣ ਤੇ ਜੈਲ ਇੰਚਾਰਜ ਲੱਗਣ ਲੱਗ ਪਏ ਪੰਜਾਬ ਦੇ ਵਿੱਚ। ਇੰਨੇ ਪਿੰਡਾਂ ਦੀ ਜੈਲ ਆ, ਜੈਲ ਇੰਚਾਰਜ ਆ। ਜੈਲ ਇੰਚਾਰਜ ਕੀ ਹੈ ਕਿ ਹੁਣ ਸਾਡੇ ਪਿੰਡ ਤੇ ਇੱਥੇ ਬੀਬੀਆਂ ਲੜ ਪਈਆਂ, ਉਹ ਵੀ ਕਹਿੰਦੀ ਕਿ ਮੈਂ ਵੀ ਅਕਾਲੀ ਦਲ ਮਹਿਲਾ ਮੰਡਲ ਦੀ ਪ੍ਰਧਾਨ ਹੈ, ਦੂਜੇ ਪਾਸੇ ਇੱਕ ਹੋਰ ਉੱਠ ਪਈ, ਉਹ ਆਪਸ ਦੇ ਵਿੱਚ ਜੁੱਟ ਪਈਆਂ, ਉਹ ਬੀਬੀਆਂ ਵੀ ਇਸ ਰਾਹ ਨੂੰ ਅਹੁਦੇਦਾਰੀਆਂ ਨੂੰ ਤੁਰ ਪਈਆਂ। ਸੋ ਇਹ ਵਿਚਿੱਤਰ ਜਿਹਾ ਕੰਮ ਹੈ ਸਾਡੀ ਸਿਆਸਤ ਦਾ ਕਿ ਇੱਥੇ ਜਿਹੜਾ ਸੱਤਾ 'ਚ ਆ ਜਾਂਦਾ ਉਹ ਵੀ ਅਹੁਦੇਦਾਰੀਆਂ ਵੰਡੀ ਜਾਂਦਾ, ਜਿਹੜਾ ਬਾਹਰ ਬੈਠਾ ਹੁੰਦਾ ਉਹ ਵੀ ਅਹੁਦੇਦਾਰੀਆਂ ਵੰਡੀ ਜਾਂਦਾ ਕਿ ਦੇ ਦਿਓ, ਇਹ ਭੱਜਣ ਨਾ ਕਿਸੇ ਪਾਸੇ। ਉਹ ਜਿਹੜੀ ਪੂਛ ਲਾ ਦਿਆਂਗੇ, ਜਿਵੇਂ ਉਹ ਗਿੱਦੜਾਂ ਵਾਲੀ ਗੱਲ ਹੈ ਕਿ ਉਹ ਛੱਜ ਪਿੱਛੋਂ ਅੜ ਜਾਂਦਾ, ਉਹ ਜਿਹੜਾ ਨੰਬਰਦਾਰੀ ਉਹ ਕਹਿੰਦਾ ਮੈਂ ਤਾਂ ਭੱਜਦਾ, ਨੰਬਰਦਾਰੀ ਨਹੀਂ ਭੱਜਣ ਦੇਣ ਡਈ, ਉਹ ਨੰਬਰਦਾਰੀ ਲਾ ਦਿੰਦੇ ਆ ਮਗਰ ਕਿ ਨੰਬਰਦਾਰੀ ਇਹਨੂੰ ਕਿਤੇ ਆਸੇ ਪਾਸੇ ਨਾ ਜਾਣ ਦੇਵੇ। ਸੋ ਇਹ ਨੰਬਰਦਾਰੀਆਂ ਦਿੱਤੀਆਂ ਜਾ ਰਹੀਆਂ। ਪੰਜਾਬ ਸਰਕਾਰ ਨੇ ਕੀ ਕੀਤਾ ਹੈ ਕਿ 18,000 ਦੇ ਕਰੀਬ ਸਲਾਹਕਾਰ ਲਾ ਦਿੱਤੇ ਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ। 18,000 ਦੇ ਕਰੀਬ ਸਲਾਹਕਾਰ ਕੌਣ ਆ? ਜਿਹੜੇ ਪਿੰਡਾਂ ਦੇ ਵਿੱਚੋਂ ਨੌਜਵਾਨ ਕਹਿ ਲਓ ਜਾਂ ਉਹਨਾਂ ਦੇ ਨੇੜਲੇ। ਔਰ ਲਾਉਣੇ ਕਿਹਨੇ ਆ ਸਲਾਹਕਾਰ? ਹਲਕਾ ਇੰਚਾਰਜ ਨੇ ਜਾਂ ਜਿਹੜਾ ਉੱਥੋਂ ਦਾ ਵਿਧਾਇਕ ਆ। ਉੱਥੇ ਗੱਲ ਪਹੁੰਚੋ ਕਿ ਉੱਥੇ ਆ ਗਈ, ਉਹਨਾਂ ਨੇ ਲਾਉਣੇ। ਹੁਣ ਉਹ ਕਿਹਨੂੰ ਲਾਉਣਗੇ? ਜਿਹੜਾ ਉਹਨਾਂ ਦੇ ਮੇਜ਼ ਚੰਗੀ ਤਰ੍ਹਾਂ ਝਾੜਦਾ, ਜਾਂ ਜਦੋਂ ਉਹ ਜਾਂਦੇ ਆ ਪਿੰਡਾਂ ਦੇ ਵਿੱਚ ਜਿਹੜੇ ਉਹਨਾਂ ਦਾ ਜੀ ਆਇਓ ਕਰਦੇ ਆ, ਉਹਨਾਂ ਲਈ ਖਾਸ ਤੌਰ ਤੇ ਪ੍ਰਬੰਧ ਕਰਦੇ ਆ। ਜਦੋਂ ਰੈਲੀਆਂ ਰੂਲੀਆਂ ਤੇ ਜਾਣਾ ਹੁੰਦਾ, ਜਿਹੜੇ ਬੈਗ ਵੀ ਲੈ ਆਉਂਦੇ ਭਰ ਕੇ, ਉਹ ਥੈਲੀ ਵੀ ਭਰ ਕੇ ਲੈ ਆਉਂਦੇ। ਸੋ ਉਹਨਾਂ ਨੇ ਉਹੀ ਸਲਾਹਕਾਰ ਲਾਉਣੇ ਆ। ਹੁਣ ਇਹਨਾਂ ਸਲਾਹਕਾਰਾਂ ਨੂੰ ਇਹ ਨਗਦ ਪੈਸੇ ਵੀ ਦਿੱਤੇ ਜਾਂਦੇ ਆ ਕਿ ਮੰਨ ਲਓ ਇੱਕ ਮੀਟਿੰਗ 'ਚ ਸਲਾਹਕਾਰ ਗਿਆ, ਉਹਨੂੰ 200 ਰੁਪਈਆ ਉਹਨਾਂ ਨੇ ਭੱਤਾ ਵੀ ਦੇਣਾ, ਮਾਣ ਭੱਤਾ ਕਾਹਦਾ? ਲੋਕਾਂ ਦੇ ਅੱਖਾਂ 'ਚ ਕੱਟਾ ਕਿ 200 ਰੁਪਈਆ ਉਹਨਾਂ ਨੂੰ ਦੇ ਕੇ ਖੁਸ਼ ਕੀਤਾ ਜਾਂਦਾ। ਪਰ ਮੀਟਿੰਗ ਜਿੰਨੀਆਂ ਮੀਟਿੰਗਾਂ ਵੱਧ ਕੱਢੂਗਾ ਉਹਨਾਂ ਮਾਣ ਭੱਤਾ ਜਿਹੜਾ ਵੱਧ ਲੈ ਜਾਊ। ਹੁਣ ਸਵਾਲ ਇਹ ਉੱਠਦਾ ਹੈ ਕਿ 18,000 ਸਲਾਹਕਾਰ ਨੇ ਜੇ ਅਫਸਰਸ਼ਾਹੀ ਚਲਾਉਣੀ ਹੈ, 7 ਸਲਾਹਕਾਰ ਸਾਡੇ ਮੁੱਖ ਮੰਤਰੀ ਦੇ ਆ, 2 ਸਲਾਹਕਾਰ ਸਾਡੇ ਉਪ ਮੁੱਖ ਮੰਤਰੀ ਦੇ ਆ। ਜੇ ਇਹਨਾਂ ਸਲਾਹਕਾਰਾਂ ਨੇ ਹੀ ਅਫਸਰਸ਼ਾਹੀ ਚਲਾਉਣੀ ਹੈ, ਇਹਨਾਂ ਸਲਾਹਕਾਰਾਂ ਨੇ ਸੂਬਾ ਚਲਾਉਣਾ ਹੈ, ਤੇ ਜਿਹੜੇ IAS, ਜਿਹੜੇ IPS, ਜਿਹੜੇ ਹੋਰ ਐਡੇ ਵੱਡੇ ਪੜਾਕੂ ਅਫਸਰ ਬੈਠੇ ਆ, ਫਿਰ ਉਹਨਾਂ ਦਾ ਕੰਮ ਕੀ ਰਹਿ ਜਾਂਦਾ? ਫਿਰ ਉਹਨਾਂ ਨੂੰ ਤਨਖਾਹਾਂ ਕਾਹਦੀਆਂ? ਜੇ ਸਲਾਹ ਇਹਨਾਂ ਨੇ ਦੇ ਕੇ ਸੂਬਾ ਚਲਾਉਣਾ ਤੇ ਫਿਰ ਕਮਾਲ ਦੀ ਗੱਲ ਹੈ। ਏਡੇ ਪੜ੍ਹੇ ਲਿਖੇ ਲੋਕਾਂ ਦੀ ਤਾਂ ਜ਼ਰੂਰਤ ਹੀ ਨਹੀਂ। ਇਹ ਜਿਹੜੇ ਪਿੰਡਾਂ ਦੇ ਵਿੱਚੋਂ ਜਥੇਦਾਰ ਭੇਜਣ, ਉਹ ਸਲਾਹਕਾਰੀ ਫਿਰ ਨੀਤੀਆਂ ਘੜ ਲੈਣ। ਬਿਲਕੁਲ ਜੀ, ਬਿਲਕੁਲ। ਤੇ ਉਹੀ ਸਰਕਾਰ ਚਲਾਈ ਜਾਣੇ, ਮੰਤਰੀਆਂ ਦੀ ਵੀ ਵੈਸੇ ਫਿਰ ਜ਼ਰੂਰਤ ਨਹੀਂ ਕੋਈ। ਤੇ ਕੁਮਾਰ ਵਿਸ਼ਵਾਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ, ਚੰਦੂਮਾਜਰਾ ਹੋਣਾ ਦਾ ਬਿਆਨ। ਪ੍ਰੇਮ ਸਿੰਘ ਚੰਦੂਮਾਜਰਾ ਹੋਰੀ ਵਾਹਵਾ ਦਿਨ ਹੋ ਗਏ ਬੋਲੇ ਨਹੀਂ ਸੀ, ਸੰਸਦ ਚੋਂ ਆਏ ਸੀ ਥੱਕੇ ਟੁੱਟੇ, ਪਰ ਅੱਜ ਇਹਨਾਂ ਦੀ ਜਿਹੜੀ ਹੈ ਉਹ ਚੁੱਪੀ ਟੁੱਟ ਗਈ। ਇਹਨਾਂ ਨੇ ਅੱਜ ਐਲਾਨ ਕਰ ਦਿੱਤਾ ਕਿ ਆਪਣੀ ਮਿਹਨਤ ਦੇ ਨਾਲ ਢਿੱਡ ਭਰਨ ਵਾਲੇ ਮਿਹਨਤੀ ਪੰਜਾਬੀ ਕਿਸਾਨਾਂ ਨੂੰ ਨੇ ਨਸ਼ੇੜੀ ਕਿਹਾ
ਤੇ ਅਸੀਂ ਹੁਣ ਇਹਨੂੰ ਦੱਸਾਂਗੇ ਕਿ ਇਹ ਕਿਵੇਂ ਕਹੀਦਾ। ਵੈਸੇ ਕੁਮਾਰ ਵਿਸ਼ਵਾਸ ਦੇ ਗਾਣੇ ਤੇ ਇਹਨਾਂ ਨੇ ਪਹਿਲਾਂ ਵੀ ਤਿੱਖਾ ਪ੍ਰਤੀਕਰਮ ਦਿੱਤਾ ਸੀ, ਚਾਹੇ ਕਾਂਗਰਸ ਹੈ ਚਾਹੇ ਅਕਾਲੀ ਦਲ ਹੈ, ਇਹ ਬਿਲਕੁਲ ਰਲੇ ਮਿਲੇ ਜੇ ਸੁਰ ਇਹਨਾਂ ਦੇ ਸੀ। ਪਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਅੱਜ ਐਲਾਨ ਕਰ ਦਿੱਤਾ ਕਿ ਅਸੀਂ ਫੌਜਦਾਰੀ ਕੇਸ ਕਰਾਂਗੇ, ਕਿਉਂਕਿ ਇਹ ਜੱਟ ਦੀ ਜਿਹੜੀ ਆ ਉਹ ਮਾਣਹਾਨੀ ਕੀਤੀ ਗਈ, ਹੱਤਕ ਕੀਤੀ ਗਈ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੈਸੇ ਕਿ ਜੱਟ ਸ਼ਬਦ ਹੈ ਜਿਹੜਾ ਯੂਜ਼ ਹੋਇਆ ਔਰ ਇੱਕ ਉਹਨੂੰ ਚਿੰਨ੍ਹ ਬਣਾ ਕੇ, ਉਸ ਚੀਜ਼ ਦਾ ਸਿੰਬਲ ਬਣਾ ਕੇ ਉਹਨੂੰ ਪੇਸ਼ ਕੀਤਾ ਗਿਆ ਕਿਰਦਾਰ ਨੂੰ। ਤਾਂ ਇਹਦੇ ਵਿੱਚ ਹੈ ਕਿ ਕਿਸੇ ਕਮਿਊਨਿਟੀ ਨੂੰ ਆਪਾਂ ਜਦੋਂ ਇਸ ਚੀਜ਼ ਦੀ ਕੋਈ ਕ੍ਰਿਤ ਪੇਸ਼ ਕਰਦੇ ਹਾਂ ਤਾਂ ਇਹਨਾਂ ਕੋ ਖਿਆਲ ਰੱਖਣਾ ਚਾਹੀਦਾ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਆਹਤ ਨਾ ਕਰੇ। ਸੋ ਇਹ ਲੇਖਕ ਦੀ ਮੁੱਢਲੀ ਤੇ ਨੈਤਿਕ ਇਖਲਾਕੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਦੇ ਸ਼ਬਦਾਂ ਨਾਲ ਕਿਸੇ ਨੂੰ ਠੇਸ ਨਾ ਪਹੁੰਚੇ। ਜੇ ਉਹਨੇ ਖਿਆਲ ਨਹੀਂ ਰੱਖਿਆ ਕੁਮਾਰ ਵਿਸ਼ਵਾਸ ਨੇ ਤੇ ਉਹਦੀ ਮਰਜ਼ੀ ਹੈ, ਪਰ ਕੁਮਾਰ ਵਿਸ਼ਵਾਸ ਦਾ ਗਾਣਾ ਜਿਹੜਾ ਕੋਈ ਬਹੁਤਾ ਉਹਦਾ ਨੋਟਿਸ ਨਹੀਂ ਲਿਆ ਪੰਜਾਬੀਆਂ ਨੇ, ਬਹੁਤਾ ਕੋਈ ਉਹ ਕਿਸੇ ਨੇ ਸੁਣਿਆ ਨਹੀਂ। ਉਹ ਅੱਧੀ ਹਿੰਦੀ ਜੀ ਬੋਲਦਾ, ਅੱਧੀ ਪੰਜਾਬੀ ਜੀ ਬੋਲਦਾ, ਅੱਧੀਆਂ ਗੱਲਾਂ ਉਹਦੀਆਂ ਸਮਝ ਆਉਂਦੀਆਂ, ਅੱਧੀਆਂ ਨਹੀਂ। ਉਹਨੇ ਤਾਂ ਬਸ ਉਹ ਬਾਦਲਾਂ ਦਾ ਨਾਂ ਲੈਣਾ ਸੀ, ਉਹ ਲੈ ਗਿਆ। ਜਿਹੜਾ ਉਹਨਾਂ ਦਾ ਮੰਤਵ ਸੀ ਉਹ ਉਹਨਾਂ ਨੇ ਪੂਰਾ ਕੀਤਾ। ਪਰ ਹੁਣ ਉਸ ਤੋਂ ਬਾਅਦ ਜਿਹੜਾ ਕੰਮ ਕਰਨਾ ਹੈ ਉਹ ਅਕਾਲੀ ਦਲ ਕਰੇਗਾ। ਹੁਣ ਇਹਨਾਂ ਨੇ ਉਹਦੀ ਆਲੋਚਨਾ ਤੇ ਕੀਤੀ ਹੈ, ਹੋ ਸਕਦਾ ਕੇਸ ਪਾ ਦੇਣ ਅੱਗੇ, ਜਿਵੇਂ ਮਜੀਠੀਆ ਸਾਹਿਬ ਨੇ ਕੇਸ ਪਾਇਆ ਸੰਜੇ ਸਿੰਘ ਦੇ ਖਿਲਾਫ, ਇਹ ਵੀ ਕੇਸ ਪਾ ਦੇਣ 2 ਦਿਨ 4 ਦਿਨ, ਉਹਦੀਆਂ ਵੀ ਖਬਰਾਂ ਜਿਹੜੀਆਂ ਲੱਗ ਜਾਣਗੀਆਂ। ਪਰ ਕੁਮਾਰ ਵਿਸ਼ਵਾਸ ਨੇ ਜਿਹੜਾ ਗਾਣਾ ਗਾਇਆ ਇਹ ਤੇ ਇਹਨਾਂ ਨੂੰ ਦਿਖ ਗਿਆ। ਹੁਣ ਇੱਕ ਫਿਲਮ ਆ ਰਹੀ ਹੈ, ਉਹਦੀ ਅਖਬਾਰਾਂ ਤੇ ਐਡ ਆਉਂਦੀ ਹੈ, ਉਹਦੀ ਟੈਲੀਵਿਜ਼ਨ ਤੇ ਐਡ ਆਉਂਦੀ ਹੈ, ਉਹਦਾ ਨਾਂ ਆ ਪੰਜਾਬੀ ਕਿਲਰ। ਇਹਨੇ ਤੇ ਜੱਟ ਨੂੰ ਸਿਰਫ ਕਿਹਾ, ਇਹਨੇ ਤਾਂ ਸਿਰਫ ਜੱਟ ਨੂੰ ਕਿਹਾ, ਉਹ ਸਾਰੇ ਪੰਜਾਬੀਆਂ ਨੂੰ ਕਹੀ ਜਾਂਦੇ ਪੰਜਾਬੀ ਕਿਲਰ। ਉਹ ਚੀਜ਼ਾਂ ਨਹੀਂ ਤੁਹਾਨੂੰ ਦੀਦੀਆਂ, ਜਿਹਦੇ ਚ ਇੱਕ ਕਲਾਕਾਰ ਤੇ ਉਹਨੇ ਗਾਣਾ ਬਣਾ ਦਿੱਤਾ ਸੀ ਕਿ ਜੱਟ ਜੰਗਲ ਪਾਣੀ ਬੈਠਾ ਹੀ ਤੈਨੂੰ ਯਾਦ ਕਰੀ ਜਾਂਦਾ। ਇਹੋ ਜਿਹੇ ਤੁਹਾਨੂੰ ਇਹੋ ਜਿਹੇ ਜਿਹੜੇ ਅਲਫਾਜ਼ ਆ, ਇਹੋ ਜਿਹੇ ਜਿਹੜੇ ਬੇਹੁਦਾ ਟਾਈਟਲ ਆ, ਉਹ ਤੁਹਾਨੂੰ ਨਹੀਂ ਦਿੰਦੇ। ਤੇ ਇੱਕ ਸਿਆਸਤਦਾਨ ਨੇ ਜਦੋਂ ਤੁਹਾਡੇ ਤੇ ਵਾਰ ਕੀਤਾ, ਕਿਉਂਕਿ ਇਹ ਹੁਣ ਬਹਾਨਾ ਤੇ ਜਿਵੇਂ ਕਹਿੰਦੇ ਹੁੰਦੇ ਨਾ ਕਿ ਰੱਜ ਕਰਤਾਰੇ ਦਾ ਪੱਜ ਸ਼ਿੰਗਾਰੇ ਦਾ, ਤੇ ਗੱਲ ਉਹ ਬਣੀ ਪਈ ਹੈ ਕਿ ਮਿਰਚਾਂ ਤੇ ਇਸ ਗੱਲ ਨੂੰ ਲੱਗੀਆਂ ਨੇ ਕਿ ਨਾਂ ਵਿੱਚ ਬਾਦਲਾਂ ਦਾ ਲਿਆ ਉਹਨੇ। ਇਹ ਨਾਂ ਹੁਣ ਧਰ ਕੇ ਜਿਹੜੀ ਹੈ ਉਹ ਮੋਢੇ ਤੇ ਜੱਟ ਦੇ ਚਲਾਈ ਜਾ ਰਹੀ ਹੈ ਕਿ ਜੱਟ ਨੂੰ ਟਾਰਗੇਟ ਕੀਤਾ ਗਿਆ। ਖੈਰ ਇਹ ਸਿਆਸਤ ਹੁੰਦੀ ਰਹਿਣੀ ਹੈ, ਪਰ ਕੁਮਾਰ ਵਿਸ਼ਵਾਸ ਨੂੰ ਵੀ ਚਾਹੀਦਾ ਹੈ ਕਿ ਉਹਨੇ ਇੱਧਰ ਤੇ ਅੱਖ ਕਰ ਲਈ। ਜਿਹੜੇ ਉੱਥੇ ਦਿੱਲੀ ਦੇ ਵਿੱਚ ਹਜ਼ਾਰਾਂ ਲੱਖਾਂ ਸੜਕਾਂ ਤੇ ਰੁਲਦੇ ਫਿਰਦੇ ਆ, ਜਿਨ੍ਹਾਂ ਦੇ ਕੋਲ ਛੱਤ ਨਹੀਂ ਹੈ, ਤਨ ਤੇ ਕੱਪੜਾ ਨਹੀਂ, ਇੱਕ ਗੀਤ ਉਹਨਾਂ ਲਈ ਵੀ ਗਾ ਦੇਵੇ। ਜੀ। ਅਤੇ ਆਪਾਂ ਜੇ ਜਾਂਦੇ ਗੱਲ ਕਰੀਏ, ਚੋਣਾਂ ਤੋਂ ਇੱਕ ਦਿਨ ਪਹਿਲਾਂ ਤਮਿਲਨਾਡੂ ਚੋਂ ਭਾਰੀ ਮਾਤਰਾ 'ਚ ਪੈਸੇ ਫੜਿਆ ਗਿਆ, ਪੰਜਾਬ ਵਾਲੇ ਟਰੱਕ ਉਧਰ ਨੂੰ ਗਏ। ਬਿਲਕੁਲ ਜੀ ਬਿਲਕੁਲ, ਉਹਨਾਂ ਨੇ ਰੋਕ ਲਏ। ਉਹਨਾਂ ਨੇ ਕਿਹਾ ਕਿ ਭਾਈ ਇਹ ਗਲਤ ਰਾਹ ਆ ਗਏ ਹੋ, ਤੁਸੀਂ ਵਾਪਸ ਲੈ ਜਾਓ। ਤੇ ਜਾਣਾ ਤੁਸੀਂ ਚੜ੍ਹਦੇ ਨੂੰ ਸੀ, ਆ ਲਹਿੰਦੇ ਨੂੰ ਗਏ ਹੋ, ਪੰਜਾਬ ਉਧਰ ਆ। ਹੁਣ ਉਹ ਟਰੱਕ ਹੈ ਜਿਹੜੇ ਉਹ ਠੱਲੀ ਬੈਠੇ ਆ ਤੇ ਨਾਲ ਫੋਰਸ ਲੱਗੀ ਹੈ। 570 ਕਰੋੜ ਰੁਪਈਆ ਸੀਗਾ ਜੀ ਇਹਨਾਂ ਟਰੱਕਾਂ ਦੇ ਵਿੱਚ। 3 ਟਰੱਕ ਨੇ, 570 ਕਰੋੜ। ਮੇਰੇ ਖਿਆਲ ਦੇ ਨਾਲ ਜੇ ਵਿਛਾ ਦੀਏ ਤੇ ਸਾਡੇ ਪਿੰਡੋਂ ਦੂਜੇ ਪਿੰਡ ਤੱਕ ਉਹ ਥਈਆਂ ਹੀ ਲੱਗ ਜਾਣੀਆਂ ਨੇ, ਉਹ ਸੜਕ ਹੀ ਭਰ ਜਾਣੀ ਆ। ਤਾਂ ਇੰਨਾ ਪੈਸਾ ਜਾ ਰਿਹਾ ਸੀਗਾ। ਹੁਣ ਕਮਾਲ ਦੀ ਗੱਲ ਹੈ ਕਿ ਕਿੱਥੋਂ ਤੁਰਿਆ ਹੋਏਗਾ, ਕਿੱਥੇ ਪਹੁੰਚ ਗਿਆ। ਇਹ ਤੇ ਸ਼ੁਕਰ ਕਰੋ ਚੋਣ ਕਮਿਸ਼ਨ ਦਾ ਉੱਥੇ ਅਲਰਟ ਸੀਗਾ, ਪਤਾ ਸੀ ਉਹਨਾਂ ਨੂੰ, ਉਹਨਾਂ ਨੇ ਫੜ ਲਿਆ। ਪਰ ਇਹ ਕਿੱਥੋਂ ਤੁਰੇ ਹੋਣਗੇ ਨੋਟ, ਕਿਉਂਕਿ ਇੰਨੇ ਨੋਟ ਆ ਜਿਹੜੇ ਉਹ ਉਹੀ ਲਿਜਾ ਸਕਦਾ, ਉਹੀ ਭੇਜ ਸਕਦਾ ਜਿਹਨੇ ਕਮਾਏ ਆ। ਕੋਈ ਮਾਤੜ ਥੋੜੀ ਇੰਨੇ ਪੈਸੇ ਲੱਦ ਕੇ ਕਿਸੇ ਵੱਲ ਭੇਜ ਸਕਦਾ। ਤਾਂ ਹੁਣ ਇਹ ਦੋ ਹੀ ਹੈਗੇ, ਇੱਕ ਜਿਹੜੇ ਸੈਂਟਰ ਦੇ ਵਿੱਚ ਬੈਠੇ ਆ ਜਾਂ ਜਿਹੜੇ ਉੱਥੇ ਸੱਤਾ ਭੋਗ ਰਹੇ ਆ। ਜੈ ਲਲਿਤਾ ਤੇ ਪਹਿਲਾਂ ਸ਼ੁਰੂ ਦੇ ਵਿੱਚ ਹੀ ਕਦੇ ਉਹ ਆਪਦੇ ਮੁੰਡੇ ਦਾ ਜਿਹੜਾ ਉਹਨੇ ਮਤਵੰਨਾ ਬਣਾਇਆ ਸੀ, ਉਹਦੇ ਵਿਆਹ ਦੇ ਮਾਮਲੇ 'ਚ ਘਿਰ ਗਈ, ਕਦੇ ਕਈ ਉਹਦੇ ਤੇ ਇਹੋ ਜਿਹੇ ਚੱਕਰ ਚੱਲੇ ਆ ਭ੍ਰਿਸ਼ਟਾਚਾਰੀ ਨਾਲ ਜੁੜੇ। ਤੇ ਦੂਜੇ ਪਾਸੇ ਕੇਂਦਰ 'ਚ ਇਹਨਾਂ ਦੋਨਾਂ 'ਚੋਂ ਇੱਕ ਹੋ ਸਕਦਾ, ਜਾਂ ਕੋਈ ਹੋਰ ਸਿਆਸੀ ਪਾਰਟੀ ਦਾ ਹੋ ਸਕਦਾ ਜਿਹੜਾ ਇੰਨਾ ਰੁਪਈਆ ਉੱਥੇ ਵਾੜ ਰਿਹਾ ਸੀਗਾ। ਪਰ ਹੁਣ ਅਸੀਂ ਬੇਨਤੀ ਕਰਦੇ ਹਾਂ ਕਿ ਕਿਸੇ ਦਾ ਵੀ ਹੁਣ ਇਹ ਧਨ ਆ ਜਿਹੜਾ ਇਹ ਹੋ ਗਿਆ ਦੇਸ਼ ਦਾ, ਤੇ ਦੇਸ਼ ਦੇ ਧਨ ਤੇ, ਕਿਉਂਕਿ ਸਾਡੇ ਨਾਲ ਸਭ ਤੋਂ ਵੱਡਾ ਵਾਅਦਾ ਹੋਇਆ ਸੀ ਕਿ ਟਰੱਕ ਭੇਜਾਂਗੇ, ਹੁਣ ਟਰੱਕਾਂ 'ਚੋਂ ਲਾਓਗੇ ਫੇਰ ਲੱਦੋਗੇ। ਉਹਦੇ ਨਾਲੋਂ ਚੰਗਾ ਇਹ ਟਰੱਕ ਜਿਹੜੇ ਫੜੇ ਆ ਇੱਧਰ ਨੂੰ ਤੋਰ ਦਿਓ, ਸਾਨੂੰ ਬੜੀ ਲੋੜ ਆ, ਸਾਡੇ ਕਿਸਾਨ ਮਰਦੇ ਪਏ ਆ। ਜੀ ਬਿਲਕੁਲ। ਤੇ ਬਹੁਤ ਧੰਨਵਾਦ ਕਰਦੇ ਹਾਂ ਆਪਾਂ ਤੁਹਾਡਾ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਚਾਹੇ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।